ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 18 ਨਵੰਬਰ 2019 5 ਮੱਘਰ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਮ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਇਸ ਵੀਕ ਦਾ ਅਸੀਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਜਿਸ ਤਰ੍ਹਾਂ ਕਿ ਆਲ ਦੀ ਗਲੋਬ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਿੱਖ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾਇਆ ਗਿਆ। ਸੋ ਪਿਛਲੇ ਵੀਕਐਂਡ ਜਿਸ ਤਰ੍ਹਾਂ ਕਿ ਵੀਕਐਂਡ ਤੇ ਸੈਟਰਡੇ ਇੱਥੇ ਅਮਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ ਗੁਰੂ ਘਰ ਸੰਤ ਸਾਗਰ ਤੇ ਜੋ ਸੰਡੇ ਦਾ ਪ੍ਰੋਗਰਾਮ ਸੀ ਸਿੱਖ ਕਲਚਰ ਸੁਸਾਇਟੀ ਗੁਰੂ ਘਰ ਵਿਖੇ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਸਿੱਖ ਸੰਗਤਾਂ ਵੱਲੋਂ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਇਸ ਨੂੰ ਸੈਲੀਬ੍ਰੇਟ ਕੀਤਾ ਗਿਆ। ਔਰ ਇਸ ਵਿੱਚ ਆਈਕੇ ਚੀਮਾ ਜੀ, ਡਾਕਟਰ ਆਈਕੇ ਚੀਮਾ ਜੀ ਔਰ ਡਾਕਟਰ ਅਮਰਜੀਤ ਸਿੰਘ ਜੀ ਜਿਹੜੇ ਕਿ ਸਟੂਡੀਓ ਵਿੱਚ ਮੇਰੇ ਨਾਲ ਹਮੇਸ਼ਾ ਹੀ ਹੁੰਦੇ ਆ, ਤੁਹਾਡੇ ਰੂਬਰੂ ਆਪਣੇ ਵਿਚਾਰ ਲੈ ਕੇ ਹਾਜ਼ਰ ਹੁੰਦੇ ਨੇ। ਉਹਨਾਂ ਦੋਨਾਂ ਹੀ ਫੰਕਸ਼ਨਸ ਦੇ ਵਿੱਚ ਉਹਨਾਂ ਨੇ ਆਪਣੀ ਸ਼ਮੂਲੀਅਤ ਕੀਤੀ ਔਰ ਆਪਣੇ ਵਿਚਾਰ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ। ਸੋ ਅਸੀਂ ਡਾਕਟਰ ਸਾਹਿਬ ਕੋਲੋਂ ਇਹਨਾਂ ਦੋਨੋਂ ਹੀ ਫੰਕਸ਼ਨਸ ਬਾਰੇ ਪੁੱਛਦੇ ਹਾਂ, ਜਾਣਕਾਰੀ ਲੈਂਦੇ ਹਾਂ। ਸੋ ਬਾਕੀ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੋਏਗਾ ਉਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਮੈਂ ਚਾਹਾਂਗੀ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਸਾਡੇ ਪ੍ਰੋਗਰਾਮ ਨਾਲ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ 12 ਨਵੰਬਰ ਨੂੰ ਸੀ ਔਰ ਦਿਨ ਦੇ ਦਿਨ ਵੀ ਦੁਨੀਆ ਭਰ 'ਚ ਸਿੱਖ ਸੰਗਤਾਂ ਨੇ ਔਰ ਗੁਰੂ ਨਾਨਕ ਸਾਹਿਬ ਦੇ ਪਿਆਰਿਆਂ ਸ਼ਰਧਾਲੂਆਂ ਨੇ ਮਨਾਇਆ ਜੀ। ਪਰ ਜ਼ਾਹਰਾ ਤੌਰ ਤੇ ਅਜੇ ਵੀ ਜਿਹੜੇ ਲੋਕ ਵਰਕਿੰਗ ਡੇ ਦੇ ਉੱਤੇ ਕੰਮਾਂ ਤੇ ਹੁੰਦੇ ਨੇ, ਜਿਹੜਾ ਪਹਿਲਾ ਵੀਕਐਂਡ ਵਰਕਿੰਗ ਡੇ ਤੋਂ ਬਾਅਦ ਆਉਂਦਾ ਉਸ ਨੂੰ ਹਰ ਥਾਂ ਹੀ ਸਮਾਗਮ ਹੁੰਦੇ ਨੇ। ਸੋ ਇਸ ਵਾਰ ਦਾ ਜਿਹੜਾ ਵੀਕਐਂਡ ਸੀ ਇਹ ਦੁਨੀਆ ਭਰ 'ਚ ਸਭ ਤੋਂ ਵੱਡੀਆਂ ਗੈਦਰਿੰਗਸ ਇਸ ਵੀਕਐਂਡ ਦੇ ਉੱਤੇ ਥਾਂ ਥਾਂ ਹੋਈਆਂ ਜੀ। ਔਰ ਜ਼ਾਹਰ ਹੈ ਕਿ ਨਿਊਯਾਰਕ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਕਮਿਊਨਿਟੀ ਵਸਦੀ ਹੈ, ਨਿਊਯਾਰਕ ਦੀ ਆਪਣੀ ਆਬਾਦੀ ਜਿਹੜੀ ਹੈ 8.6 ਮਿਲੀਅਨ ਹੈ। 86 ਲੱਖ ਲੋਕ ਨਿਊਯਾਰਕ 'ਚ ਰਹਿੰਦੇ ਨੇ ਔਰ ਉਹਨਾਂ ਦੇ ਵਿੱਚ ਇਸ ਵੇਲੇ ਜੇ ਟਰਾਈ ਸਟੇਟ ਦੇ ਵਿੱਚ ਦੇਖਣਾ ਹੋਏ ਤੇ 2 ਲੱਖ ਦੇ ਕਰੀਬ ਸਿੱਖਾਂ ਦੀ ਆਬਾਦੀ ਹੋਏਗੀ ਜੀ। 60 ਦੇ ਕਰੀਬ ਹੁਣ ਗੁਰਦੁਆਰਾ ਸਾਹਿਬਾਨ ਵੀ ਨੇ। ਬੇਸ਼ੱਕ ਜਿਹੜੀ ਸਿੱਖ ਡੇ ਪੈਰੇਡ ਹੁੰਦੀ ਹੈ ਅਪ੍ਰੈਲ ਦੇ ਮਹੀਨੇ, ਉਸ ਦੇ ਵਿੱਚ 70-80 ਹਜ਼ਾਰ ਸਿੱਖ ਮਾਰਚ ਕਰਦੇ ਨੇ। ਪਰ ਇਸ ਵਾਰ ਕਿਉਂਕਿ ਵੱਡੀ ਗਿਣਤੀ 'ਚ ਸਿੱਖ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀ ਗਏ, ਹੋਰ ਵੀ ਥਾਂ ਹੀ ਪੰਜਾਬ ਵਿੱਚ ਜਿਵੇਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ 14 ਵਰ੍ਹੇ ਗੁਜ਼ਾਰੇ ਸਨ, ਉੱਥੇ ਵੀ ਬਹੁਤ ਸਮਾਗਮ ਹੋਏ। ਉੱਥੇ ਇੱਕ ਦਿਨ ਦੀ ਗੋਲਕ ਜਿਹੜੀ ਹੈ ਉਹ 50-50 ਲੱਖ ਨੂੰ ਕ੍ਰਾਸ ਕਰਦੀ ਸੀ। ਸੋ ਅੰਦਾਜ਼ੇ ਮੁਤਾਬਕ 5 ਲੱਖ ਸਿੱਖ ਰੋਜ਼ਾਨਾ ਉਸ ਗੁਰਦੁਆਰਾ ਸਾਹਿਬ 'ਚ ਬੇਰ ਸਾਹਿਬ ਔਰ ਸੰਤ ਘਾਟ, ਗੁਰਦੁਆਰਾ ਬੇਬੇ ਨਾਨਕੀ, ਗੁਰੂ ਨਾਨਕ ਸਾਹਿਬ ਦੀ ਉੱਥੇ ਜਿਹੜੇ ਰਹਿਣ ਦੇ ਦੌਰਾਨ ਹੀ ਜਿਹੜੇ ਇਹ ਸਾਰੇ ਗੁਰਦੁਆਰਾ ਸਾਹਿਬ ਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ ਉਹਨਾਂ ਦੇ ਜੀਵਨ ਕਾਲ ਦਾ। ਪਰ ਨਿਊਯਾਰਕ ਦੇ ਵਿੱਚ ਕਿਉਂਕਿ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਦਾ ਵੀ ਇੱਕ ਆਪਣਾ ਮੁਕਾਮ ਹੈ ਔਰ ਇੰਨਾ ਪ੍ਰਭਾਵ ਹੁਣ ਸਿੱਖਾਂ ਦਾ ਇਸ ਧਰਤੀ ਤੇ ਹੈ ਕਿ ਨਿਊਯਾਰਕ ਦਾ ਮੇਅਰ ਬਿਲ ਬਲੈਸੀਓ ਜਿਹੜੀ ਸਾਲਾਨਾ ਪੈਰੇਡ ਹੁੰਦੀ ਹੈ ਪਿਛਲੇ 2-3 ਸਾਲ ਤੋਂ ਉਹਦੇ 'ਚ ਵੀ ਪਾਰਟਿਸਿਪੇਟ ਕਰਦੇ ਔਰ ਇਸ ਵਾਰ ਵੀ ਮੇਅਰ ਨੇ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਇਸ ਬੀਤੇ ਐਤਵਾਰ ਯਾਨੀ ਕਿ ਬੀਤੇ ਕੱਲ
ਪਾਰਟਿਸਿਪੇਸ਼ਨ ਕੀਤੀ। ਪਰ ਉਸ ਤੋਂ ਪਹਿਲਾਂ ਮੈਂ ਗੁਰਦੁਆਰਾ ਸੰਤ ਸਾਗਰ ਦੇ ਪ੍ਰਬੰਧਕਾਂ ਵੱਲੋਂ ਉਸ ਇਲਾਕੇ ਦੇ, ਕਿਉਂਕਿ ਸੰਤ ਸਾਗਰ ਗੁਰਦੁਆਰਾ ਬੈਲਾਰੂਸ ਏਰੀਆ 'ਚ ਹੈ ਜੀ, ਔਰ ਉੱਥੇ ਬੜਾ ਵੱਡਾ ਪਾਰਕ ਹੈ YMCA, ਜਿੱਥੇ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਰੱਖਿਆ ਸੀ। ਬੜਾ ਖੂਬਸੂਰਤ ਵੱਡਾ ਟੈਂਟ ਜਿਹੜਾ ਪੂਰਾ ਜਿਹਦੇ 'ਚ ਹੀਟਡ ਸਟਫ, ਹੀਟ ਦਾ ਵੀ ਪ੍ਰਬੰਧ ਹੁੰਦਾ ਹੈ। ਜੀ, $50,000 ਤੋਂ ਜ਼ਿਆਦਾ ਤਾਂ ਸਿਰਫ ਇਸ ਕਿਸਮ ਦੇ ਟੈਂਟ ਨੂੰ ਲਾਉਣ ਤੇ ਲੱਗਦਾ ਹੈ। ਜੀ, ਹਾਲਾਂ ਉਹ ਦਿਨ ਬਹੁਤ ਠੰਡਾ ਸੀ, ਠੰਡਾ ਸੀ। ਟੈਂਪਰੇਚਰ 30 ਦੇ ਨੇੜੇ ਤੇੜੇ ਸੀ, ਜੀ, ਪਰ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਸੋ ਨਾਈਸ। ਔਰ ਸਾਡੀ ਟੈਕਨੀਕਲ ਟੀਮ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਸ ਦਾ ਲਾਈਵ ਟੈਲੀਕਾਸਟ ਹੋਏ ਜੀ, ਔਰ ਸਾਡੇ ਦਰਸ਼ਕਾਂ ਤੱਕ ਪਹੁੰਚੇ। ਬਿਲਕੁਲ, ਔਰ ਜ਼ਾਹਰ ਹੈ ਵੀ ਉਹਨਾਂ ਨੇ ਜਿੱਥੇ ਬਹੁਤ ਚੰਗੇ ਕੀਰਤਨੀ ਜਥੇ ਇਸ ਮੌਕੇ ਦੇ ਉੱਤੇ, ਕਿਉਂਕਿ ਬਾਬਾ ਸੱਜਣ ਸਿੰਘ ਖੁਦ ਵੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਰਹੇ ਨੇ ਜੀ, ਔਰ ਬਹੁਤ ਖੂਬਸੂਰਤ ਕੀਰਤਨ ਕਰਦੇ ਨੇ, ਔਰ ਉਹਨਾਂ ਦਾ ਹਮੇਸ਼ਾ ਹੀ ਹੁੰਦਾ ਹੈ ਕਿ ਸੰਗਤਾਂ ਤੱਕ ਜਿਹੜੀ ਇਹ ਰੂਹ ਦੀ ਖੁਰਾਕ ਹੈ, ਗੁਰੂ ਦੀ ਬਾਣੀ, ਗੁਰੂ ਦਾ ਕੀਰਤਨ, ਇਹ ਪਹੁੰਚਾਇਆ ਜਾਏ। ਜੀ, ਸੋ ਬੜਾ ਆਨੰਦਦਾਇਕ ਕੀਰਤਨ ਸੀ ਔਰ ਬਹੁਤ ਅੱਛਾ ਡਿਸਪਲਿਨ ਸੀ। ਔਰ ਉਹਨਾਂ ਨੇ ਡਾਕਟਰ ਇਕਤਦਾਰ ਕਰਾਮਤ ਚੀਮਾ, ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਕੀਨੋਟ ਸਪੀਕਰ ਦੇ ਤੌਰ ਤੇ ਸੱਦਿਆ ਹੋਇਆ ਸੀ। ਮੈਨੂੰ ਵੀ ਉਹਨਾਂ ਨੇ ਬਣਦਾ ਮਾਣ ਸਤਿਕਾਰ ਦਿੱਤਾ ਹੈ। ਜੀ, ਔਰ ਸਾਡੇ 2 ਸਪੀਕਰਸ ਤੋਂ ਬਿਨਾਂ ਹੋਰ ਕੋਈ ਸਪੀਕਰ ਨਹੀਂ ਸੀ। ਸੋ ਮੈਂ ਕਈ ਵਾਰ ਦੇਖਦਾ ਕਿ ਇਹ ਵੀ ਇੱਕ ਡਿਸਪਲਿਨ ਹੁੰਦਾ ਹੈ। ਜੇ ਰਾਗੀਆਂ ਨੂੰ 20 ਮਿੰਟ ਦਾ ਟਾਈਮ ਸੀ ਤੇ 20ਵੇਂ-21ਵੇਂ ਮਿੰਟ ਦੇ ਵਿੱਚ ਹਰ ਇੱਕ ਨੇ ਸਮਾਪਤੀ ਕੀਤੀ ਹੋਈ ਸੀ। ਸੋ ਕਿਉਂਕਿ ਜਦੋਂ ਤੁਸੀਂ ਪਾਰਕਸ ਜਾਂ ਬਾਹਰ ਕਰਦੇ ਹੋ ਫਿਰ ਤੁਹਾਨੂੰ ਵੇੜੇ ਸਿਰ ਜੀ, ਉਹ ਹਵਾਲੇ ਵੀ ਕਰਨਾ ਹਵਾਲੇ ਪੈਂਦਾ, ਕਰਨਾ ਵਾਪਸ ਪੈਂਦਾ। ਉਹਨੂੰ ਸਫਾਈ ਕਰਕੇ ਸਾਰਾ। ਜੀ, ਸੋ ਬਹੁਤ ਹੀ ਆਨੰਦਦਾਇਕ ਪ੍ਰੋਗਰਾਮ ਸੀ। So ਮੈਂ ਇਹ ਸਮਝਦਾ ਔਰ ਉਹਨਾਂ ਨੇ ਡਾਕਟਰ ਚੀਮਾ ਜਿਨ੍ਹਾਂ ਦੀ ਪ੍ਰੈਜੈਂਟੇਸ਼ਨ ਜ਼ਾਹਰਾ ਤੌਰ ਤੇ ਬੇਸ਼ੱਕ ਉਹਨਾਂ ਦਾ ਕਹਿਣ ਦਾ ਅੰਦਾਜ਼ ਬੜਾ ਬੇਬਾਕ ਹੁੰਦਾ ਹੈ ਔਰ ਕਈ ਵਾਰ ਉਹ ਕਿਸੇ ਦੇ ਗੋਡੇ ਗਿੱਟੇ ਵੀ ਲੱਗ ਸਕਦਾ ਹੈ, ਜੀ, ਪਰ ਉਹ ਇਹੀ ਇੱਕ ਜਿਹੜੀ ਹੈ ਇਮਾਨਦਾਰੀ ਵੀ ਹੁੰਦੀ ਹੈ ਕਿ ਜ਼ਰੂਰੀ ਹਰ ਇੱਕ ਦਾ ਜ਼ਰੂਰੀ ਨਹੀਂ ਹੁੰਦਾ ਕੋਈ ਸਹਿਮਤ ਹੋਏ ਜਾਂ ਨਾ ਹੋਏ, ਨਾ ਸਹਿਮਤ ਲੇਕਿਨ ਉਹ ਬੇਬਾਕੀ ਨਾਲ ਉਹ ਸਾਨੂੰ ਜਦੋਂ ਸਿੱਖਾਂ ਨੂੰ ਸੰਬੋਧਨ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਇਵੇਂ ਤੁਹਾਨੂੰ ਸਮਝਦਾ ਕਿਉਂਕਿ ਮੈਂ ਤਾਂ ਆਪਣੇ ਆਪ ਨੂੰ ਤੁਹਾਡੇ ਵਿਚਲਾ ਸਮਝਦਾ। ਸਮਝਣਾ। ਸੋ ਜੋ ਕਮਜ਼ੋਰੀਆਂ ਸਾਡੀ ਸੁਸਾਇਟੀ 'ਚ ਨੇ ਅੱਜ, ਕਿਸ ਕਿਸਮ ਦਾ ਰਿਚੁਅਲਿਜ਼ਮ ਹੈ, ਕਿਵੇਂ ਅਸੀਂ ਗੁਰੂ ਨਾਨਕ ਸਾਹਿਬ ਦਾ ਇਮੇਜ ਬਣਾ ਦਿੱਤਾ ਹੈ ਜੀ, ਔਰ ਕਿਵੇਂ ਜਿਹੜੀ ਅਸਲੀਅਤ ਗੁਰੂ ਨਾਨਕ ਸਾਹਿਬ ਦਾ ਮੈਸੇਜ ਜਿਹੜਾ ਕਿ ਚੈਲੰਜ ਦਾ ਹੈ ਉਹਨੂੰ ਅਸੀਂ ਬਿਲਕੁਲ ਅੱਜ ਇੱਕ ਰਿਚੁਅਲਿਸਟਿਕ ਬਣਾ ਦਿੱਤਾ ਹੈ। ਔਰ ਇਸੇ ਤਰ੍ਹਾਂ ਜਿੱਥੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਖੁਸ਼ੀ ਹੈ ਔਰ ਇਹ ਫੰਕਸ਼ਨ ਸੈਚਰਡੇ ਦਾ ਅਕਾਲ ਪੁਰਖ ਦਾ, ਵਾਹਿਗੁਰੂ ਦਾ ਸ਼ੁਕਰਾਨਾ ਵੀ ਸੀ ਜੀ, ਕਿ 72 ਸਾਲਾਂ ਦੀ ਅਰਦਾਸ ਪੂਰੀ ਹੋਈ ਹੈ। ਇਸੇ ਤਰ੍ਹਾਂ ਮੇਰੀ ਲਗਭਗ ਅੱਧੇ ਘੰਟੇ ਦੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਜਿੱਥੇ ਅਸੀਂ ਸਾਊਥ ਏਸ਼ੀਆ ਦੇ ਹਾਲਾਤ, ਅੱਜ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ ਹੈ, ਮੋਦੀ ਦੀ ਸਰਕਾਰ ਕਿਵੇਂ ਅਕਲੀਅਤਾਂ ਦਾ ਗਲਾ ਘੁੱਟ ਰਹੀ ਹੈ, ਜੀ, ਔਰ ਮੈਂ ਵੀ ਇਹੀ ਕਿਹਾ ਕਿ ਜੇ 5.5 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਉਸ ਵੇਲੇ ਦਿੱਲੀ ਦੇ ਉੱਤੇ ਲੋਧੀ ਪਠਾਨ ਜਿਹੜੇ ਇਬਰਾਹਿਮ ਲੋਧੀ ਦਾ ਰਾਜ ਸੀ ਔਰ ਉਸੇ ਪੀਰੀਅਡ 'ਚ 50 ਸਾਲ ਬਾਅਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇ ਜਿਹੜਾ 1521 ਦੇ ਵਿੱਚ ਬਾਬਰ ਦਾ ਪਹਿਲਾ ਹਮਲਾ ਹੁੰਦਾ ਹੈ, ਫਿਰ 1526 'ਚ ਹੁੰਦਾ ਹੈ। ਜੀ, ਸੋ ਗੁਰੂ ਸਾਹਿਬ ਨੇ ਵੇਲੇ ਦੇ ਹਾਕਮਾਂ ਨੂੰ, ਵੇਲੇ ਦੇ ਪਖੰਡੀ, ਉਹ ਬ੍ਰਾਹਮਣ ਹੋਣ, ਉਹ ਇਸਲਾਮ ਦੀ ਇੰਟਰਪ੍ਰੀਟੇਸ਼ਨ ਕਰਨ ਵਾਲੇ ਕਾਜ਼ੀ ਹੋਣ, ਉਹ ਜੋਗੀ ਹੋਣ, ਇਹਨਾਂ ਵਿਚਲੀ ਜਿਹੜੀ ਹਿਪੋਕ੍ਰੇਸੀ ਹੈ, ਦੰਭ ਹੈ, ਪਖੰਡ ਹੈ, ਜੀ, ਉਸ ਨੂੰ ਗੁਰੂ ਸਾਹਿਬ ਨੇ ਬੇਨਕਾਬ ਕੀਤਾ। ਜਿਵੇਂ ਅੱਜ ਸਿੱਖ ਧਰਮ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਆਪਣੀ ਕਿਸਮ ਦਾ ਪੁਜਾਰੀਵਾਦ ਵੀ ਆ ਰਿਹਾ ਹੈ, ਇੱਕ ਕਰਮ ਕਾਂਡ ਵੀ ਹੈ, ਰਿਚੁਅਲਿਜ਼ਮ ਵੀ ਹੋ ਗਿਆ ਹੈ। ਬਿਲਕੁਲ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਮਨਾ ਕੀਤੀਆਂ ਸੀ, ਲੇਕਿਨ ਕਿਉਂਕਿ ਹਿੰਦੂ ਮੁਆਸ਼ਰਾ ਹੈ ਔਰ ਉਸ ਮੈਜੋਰਿਟੀ ਦੇ ਦੇਖੋ ਦੇਖੀ ਸਿੱਖਾਂ 'ਚ ਵੀ ਵਾਪਸ ਜਿਹੜੀਆਂ ਨੇ ਉਹੀ ਕਰਮ ਕਾਂਡ ਵਾਪਸ ਆ ਰਹੇ। ਸੋ ਕੁੱਲ ਮਿਲਾ ਕੇ ਇੱਕ ਬੜਾ ਅੱਛਾ ਸਮਾਗਮ ਸੀ ਔਰ ਇਹਦਾ ਮੈਸੇਜ ਦੂਰ ਦੂਰ ਤੱਕ ਪਹੁੰਚਿਆ ਕਿਉਂਕਿ ਹੋਰ ਵੀ ਬਹੁਤ ਸਾਰੇ ਚੈਨਲ ਉਹਨੂੰ ਲਾਈਵ ਕਵਰ ਕਰ ਰਹੇ ਸੀ। ਜੀ, ਔਰ ਸੰਡੇ ਦਾ ਪ੍ਰੋਗਰਾਮ ਜਿਵੇਂ ਮੈਂ ਦੱਸਿਆ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ, ਜਿੱਥੇ ਨਿਊਯਾਰਕ ਦੇ ਮੇਅਰ ਵੀ ਆਏ, ਲੋਕਲ ਅਸੈਂਬਲੀਮੈਨ ਵੀ, ਹੋਰ ਵੀ ਪੁਲਿਸ ਆਫੀਸ਼ੀਅਲਸ ਵੀ, ਔਰ ਉਹਨਾਂ ਨੇ ਬੜਾ ਹੀ ਜਿਹੜਾ ਉਹ ਜਿਹਨੂੰ ਮੈਂ ਇਹ ਕਹਾਂ ਕਿ ਸ਼ਰਧਾ ਭਰਪੂਰ, ਪਹਿਲੀ ਗੱਲ ਤਾਂ ਬਹੁਤ ਵਾਰ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜਾਂ ਗੁਰਦੁਆਰਾ ਸਾਹਿਬ ਆਉਂਦਾ ਹੈ ਤੁਹਾਨੂੰ ਉਹ ਗੁਫਤਾਰ ਰਫਤਾਰ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਕਿੰਨੀ ਕੁ ਹਿਊਮਿਲਿਟੀ ਦੇ ਨਾਲ ਆਇਆ ਹੈ ਜਾਂ ਉਹ ਕਿੰਨਾ ਕੁਛ
ਪਰੰਪਰਾ ਜਾਂ ਟ੍ਰੈਡੀਸ਼ਨ ਨੂੰ ਆਨਰ ਦਿੰਦਾ ਹੈ, ਜਿਹੜੀ ਕਿ ਸਿੱਖ ਟ੍ਰੈਡੀਸ਼ਨ ਹੈ। ਜੀ ਇਹ ਇਕੱਲਾ ਸਾਡੇ ਤੇ ਲਾਗੂ ਨਹੀਂ ਹੁੰਦਾ। ਅਸੀਂ ਵੀ ਜਦੋਂ ਦੂਸਰੀਆਂ ਥਾਵਾਂ ਤੇ ਜਾਂਦੇ ਆ ਜਾਂ ਜਾਈਏ, ਇਸ ਗੱਲ ਦਾ ਧਿਆਨ ਰੱਖੀਏ ਕਿ ਵੀ ਜਿਹੜੇ ਦੂਸਰਿਆਂ ਦੀ ਮਾਣ ਮਰਿਆਦਾ ਹੈ, ਦੂਸਰਿਆਂ ਦੇ ਮਜ਼ਹਬੀ ਅਸੂਲ ਨੇ ਜਾਂ ਉਹਨਾਂ ਦੀਆਂ ਮਜ਼ਹਬੀ ਸੈਂਸਿਟੀਵਿਟੀਜ਼ ਨੇ, ਜੀ ਉਹਨਾਂ ਦਾ ਧਿਆਨ ਧਿਆਨ ਰੱਖੀਏ। ਰੱਖੀਏ। ਸੋ ਮੇਅਰ ਨੇ ਵੀ ਔਰ ਸਾਰੇ ਆਫੀਸ਼ੀਅਲਸ ਨੇ ਇਵੇਂ ਹੀ ਪ੍ਰੈਜ਼ੈਂਟ ਕੀਤਾ, ਜਿਵੇਂ ਜਿਹੜੇ ਇੱਥੋਂ ਦੇ ਲਗਭਗ 8 ਮਿਲੀਅਨ ਤੋਂ ਜ਼ਿਆਦਾ ਨਿਊਯਾਰਕਰ ਨੇ, ਉਹ ਸਾਰੇ ਹੀ ਗੁਰੂ ਨਾਨਕ ਨੂੰ ਆਪਣੀਆਂ ਸਿਜਦਾ ਕਰ ਰਹੇ ਹੋਣ ਜੀ ਔਰ ਉਹਨਾਂ ਨੂੰ ਆਨਰ ਵੀ ਕੀਤਾ ਗਿਆ। ਔਰ ਇਸ ਮੁਕਾਮ ਦੇ ਉੱਤੇ ਵੀ ਡਾਕਟਰ ਇਕਤਾਰ ਕਰਾਮਤ ਚੀਮਾ ਨੇ ਆਪਣੀ ਲਗਭਗ 45 ਮਿੰਟ ਦੀ ਪ੍ਰੈਜੈਂਟੇਸ਼ਨ ਦਿੱਤੀ ਜੀ ਔਰ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਪਲੈਕ ਦੇ ਨਾਲ। ਉਹਨਾਂ ਨੂੰ 골ਡ ਮੈਡਲ ਦੇ ਕੇ ਵੀ ਆਨਰ ਕੀਤਾ ਗਿਆ ਬਾਬਾ ਪ੍ਰੇਮ ਸਿੰਘ ਸੁਸਾਇਟੀ ਵੱਲੋਂ। ਸੋ ਨਾਈਸ। ਔਰ ਅਸੀਂ ਸਮਝਦੇ ਹਾਂ ਕਿ ਇਹ ਵੈਲ ਡਿਜ਼ਰਵਿੰਗ ਆਨਰ ਨੇ। ਜੀ ਬਹੁਤ ਵਾਰ ਲੋਕ ਕਿਸੇ ਨੇ ਅਹੁਦਾ ਲੈਣਾ ਹੈ, ਕਿਸੇ ਨੇ ਕੋਈ ਹੋਰ ਕਿਸੇ ਦਾ ਫਾਈਨੈਂਸ਼ੀਅਲ ਜਾਂ ਪੈਸੇ ਦਾ ਮਕਸਦ ਹੋਏਗਾ, ਪਰ ਡਾਕਟਰ ਚੀਮਾ ਇੱਕ ਫਕੀਰ ਵਾਂਗ ਜਿਹੜਾ ਹੈ ਉਹ ਐਡਵੋਕੇਸੀ ਕਰਦੇ ਨੇ ਔਰ ਉਹਨਾਂ ਦੇ ਐਫਰਟ ਦੀ ਬਦੌਲਤ ਹੀ ਯੂਨਾਈਟਿਡ ਨੇਸ਼ਨਸ ਦੇ, ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜਾ ਜੈਨੋਸਾਈਡ ਨਾਲ ਰਿਲੇਟਡ ਕਮੇਟੀ ਹੈ ਉਹਦੇ ਵੀ ਮੈਂਬਰ ਨੇ ਜੀ ਔਰ ਰਿਲੀਜੀਅਸ ਰਾਈਟਸ ਦੇ ਉੱਤੇ ਜਿਹੜਾ ਚਾਰਟਰ ਜਾਂ ਡੈਕਲੇਰੇਸ਼ਨ ਸੀ ਉਸ ਕਮੇਟੀ ਦੇ ਚੇਅਰਮੈਨ ਵੀ ਸੀ। ਔਰ ਉਹਨਾਂ ਦੇ ਐਫਰਟ ਨਾਲ, ਕਿਉਂਕਿ ਚੇਅਰਮੈਨ ਦੇ ਨਾਤੇ ਉਹਨਾਂ ਨੇ ਦੇਖਿਆ, ਕਿਉਂਕਿ ਉਸ ਚਾਰਟਰ ਦੇ ਵਿੱਚ ਜਿਹੜੀਆਂ ਮੈਂਬਰ ਸਟੇਟਸ ਨੇ ਉਹੀ ਐਂਟਰੀ ਕਰਵਾਉਂਦੀਆਂ, ਇਸੇ ਲਈ ਉਸ ਦੇ ਵਿੱਚ ਜਿਹੜੀ ਰਿਲੀਜੀਅਸ ਰਾਈਟਸ ਦਾ ਚਾਰਟਰ ਹੈ ਉਹਦੇ ਵਿੱਚ ਕ੍ਰਿਸਚੀਅਨਿਟੀ ਦਾ, ਬਾਈਬਲ ਦੀਆਂ ਕੋਟਸ ਨੇ, ਓਲਡ ਟੈਸਟਾਮੈਂਟ ਟੋਰਾ ਦੀਆਂ ਕੋਟਸ ਨੇ ਯਹੂਦੀਆਂ ਵੱਲੋਂ, ਇਸਲਾਮ ਚੋਂ ਕੁਰਾਨੇ ਮਜੀਦ ਦੀਆਂ ਕੋਟਸ ਨੇ, ਜੀ ਹਿੰਦੂਆਂ ਦੀਆਂ ਗੀਤਾ ਦੀਆਂ ਕੋਟਸ ਨੇ। ਪਰ ਡਾਕਟਰ ਚੀਮਾ ਜਦੋਂ ਚੇਅਰਪਰਸਨ ਇਸ ਦੇ ਸਨ, 2 ਸਾਲ ਪਹਿਲਾਂ ਦੀ ਗੱਲ ਹੈ, ਤੇ ਉਹਨਾਂ ਨੇ ਕਿਹਾ ਕਿ ਜੀ ਗੁਰੂ ਗ੍ਰੰਥ ਸਾਹਿਬ ਦੀ ਕੋਟ ਕਿੱਥੇ ਹੈ? ਤੇ ਸਾਨੂੰ ਤਾਂ ਪਤਾ ਨਹੀਂ, ਕਿਉਂਕਿ ਉਹ ਜਿਹੜਾ ਚਾਰਟਰ ਹੁੰਦਾ ਉਹ ਫਿਰ ਦੁਨੀਆ ਦੀਆਂ ਸਾਰੀਆਂ ਜ਼ਬਾਨਾਂ, ਅਰਬੀ, ਫਾਰਸੀ, ਸਪੈਨਿਸ਼, ਸਾਰੀਆਂ ਜ਼ਬਾਨਾਂ 'ਚੋਂ ਛਾਪਿਆ ਵੀ ਜਾਂਦਾ ਹੈ। ਔਰ ਇਹਨਾਂ ਦੇ ਐਫਰਟ ਸਦਕਾ 3 ਜਿਹੜੀਆਂ ਗੁਰਬਾਣੀ ਦੀਆਂ ਕੋਟਸ ਨੇ ਡਿਫਰੈਂਟ ਥਾਵਾਂ ਦੇ ਉੱਤੇ ਇਨਸਰਟ ਕੀਤੀਆਂ ਗਈਆਂ। ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਜੀ ਜਿਹੜਾ ਔਰਤਾਂ ਦੇ ਹੱਕ ਗੁਰੂ ਨਾਨਕ ਨੇ ਦਿੱਤੇ, ਜੀ ਉਸ ਦੀ ਐਡਵੋਕੇਸੀ ਕੀਤੀ। ਸੋ ਇਹ ਸ਼ਬਦ ਵੀ ਜਿਹੜਾ ਹੈ, ਜਿਸ ਦੇ ਵਿੱਚ ਭੰਡ ਜੰਮੀ ਹੈ ਪੰਡ ਨਿੰਮੀ ਹੈ, ਭੰਡ ਮੰਗਣ ਵਿਆਹੋ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਕਿ ਵੀ ਜਿਹੜੀ ਇਸਤਰੀ ਔਰਤ ਵੱਡੇ ਵੱਡੇ ਸੋਵਰਨ ਬਾਦਸ਼ਾਹਾਂ ਨੂੰ ਜਨਮ ਦਿੰਦੀ ਹੈ, ਉਹਨੂੰ ਮਾੜਾ ਕਿਵੇਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਇੱਕ ਕੋਟ ਗੁਰਬਾਣੀ ਦੀ, ਹੁਣ ਹੁਕਮ ਹੋਆ ਮਿਹਰਵਾਨ ਦਾ, ਪੈ ਕੋਏ ਨਾ ਕਿਸੇ ਰੰਝਾਣ ਦਾ, ਸਭ ਸੁਖਾਲੀ ਉਠਿਆ ਹੁਣ ਹੋਆ ਹਲੀਮੀ ਰਾਜ ਜਿਓ, ਕਿ ਇਹ ਰੱਬ ਦੀ ਰਜ਼ਾ ਹੈ, ਮਿਹਰਬਾਨ ਦਾ ਰੱਬ ਦਾ ਹੁਕਮ ਹੈ ਕਿ ਐਸਾ ਸਿਸਟਮ ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ, ਕੋਈ ਕਿਸੇ ਦੇ ਰਾਈਟਸ ਯੂਸਰਪ ਨਾ ਕਰੇ, ਕੋਈ ਕਿਸੇ ਦੇ ਬੇਸਿਕ ਫੰਡਾਮੈਂਟਲ ਹਿਊਮਨ ਰਾਈਟਸ ਨਾ ਖੋਏ, ਸਾਰੇ ਸੁਖੀ ਵਸਣ, ਇਹੀ ਆਈਡੀਅਲ ਸਟੇਟ ਹੈ, ਇਹੀ ਹਲੇਮੀ ਰਾਜ ਹੈ। ਤੇ ਤੀਸਰੀ ਤੁਕ ਜਿਹੜੀ ਹੈ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਕਿ ਰੱਬ ਦੇ ਬੰਦੇ ਜਿਹੜੇ ਨੇ ਉਹ ਹਮੇਸ਼ਾ ਹੀ ਹਰ ਇੱਕ ਨੂੰ ਪਿਆਰ ਕਰਨ ਵਾਲੇ ਹੁੰਦੇ ਨੇ। ਉਹ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦੇ, ਨਹੀਂ ਕਰਨਾ ਚਾਹੀਦਾ ਜਾਂ ਉਹਨਾਂ ਦਾ ਕਰਨਾ ਨਹੀਂ ਬਣਦਾ। ਜਿਸ ਤਰ੍ਹਾਂ ਜਿਹੜਾ ਸੂਰਜ ਦੀ ਰੋਸ਼ਨੀ ਹੈ ਉਹ ਸਾਰਿਆਂ ਤੱਕ ਪਹੁੰਚਦੀ ਹੈ, ਇਸ ਤਰ੍ਹਾਂ ਹੀ ਕੋਈ ਕਿਸੇ ਵੀ ਮਜ਼ਹਬ ਨੂੰ ਮੰਨਣ ਵਾਲਾ ਹੈ, ਉਹ ਫੈਲੋ ਹਿਊਮਨ ਬੀਇੰਗ ਦਾ ਜਿਹੜਾ ਉਹ ਸਤਿਕਾਰ ਕਰੇ, ਰਿਗਾਰਡ ਕਰੇ। ਸੋ ਜ਼ਾਹਰ ਹੈ ਕਿ ਇਹ ਬਹੁਤ ਵੱਡਾ ਕੰਮ ਉਹਨਾਂ ਨੇ ਕੀਤਾ ਹੈ ਔਰ ਗੁਰੂ ਨਾਨਕ ਦੀਆਂ ਬਲੇਸਿੰਗਸ ਨੇ ਉਹਨਾਂ ਦੇ ਉੱਤੇ। ਕਿਉਂਕਿ ਉਹ ਕੱਲ ਵੀ ਕਹਿ ਰਹੇ ਸੀ, ਕਹਿੰਦੇ ਜੀ ਮੈਂ ਭਾਵੇਂ ਨੋਟਸ ਲਿਖੇ ਹੁੰਦੇ ਨੇ, ਉਹ ਸਪੀਚ ਤੇ ਜਾਣ ਤੋਂ ਪਹਿਲਾਂ ਤੱਕ ਲਿਖ ਰਹੇ ਹੁੰਦੇ ਨੇ, ਪਰ ਕਹਿੰਦੇ ਨੇ ਜਦੋਂ ਮੈਂ ਖਲੋਂਦਾ ਪਤਾ ਨਹੀਂ ਉਹ ਨੋਟਸ ਮੈਨੂੰ ਭੁੱਲ ਜਾਂਦੇ ਨੇ, ਤੇ ਕੁਝ ਗੁਰੂ ਦਾ ਐਸਾ ਵਾਪਰਦਾ ਹੈ ਕਿ ਮੇਰੇ ਮੂੰਹ ਜਿਹੜਾ ਉਹ ਅੰਦਰੋਂ ਹੀ ਨਿਕਲ ਰਹੀ ਹੁੰਦੀ ਹੈ ਗੱਲ, ਮੈਨੂੰ ਫਿਰ ਨੋਟਸ ਦਾ ਵੀ ਨਹੀਂ ਹੁੰਦਾ ਕਿ ਮੈਂ ਕੀ ਲਿਖਿਆ। ਸੋ ਇਹ ਮੂਲ ਤੌਰ ਦੇ ਉੱਤੇ ਵੀਕਐਂਡ ਦੇ ਰੁਝੇਵੇਂ ਸਨ। ਔਰ ਗੱਲ ਜੇ ਫਿਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਕਰੀਏ, ਜ਼ਾਹਰਾ ਤੌਰ ਦੇ ਉੱਤੇ ਕਿੰਨੀਆਂ ਰੁਕਾਵਟਾਂ 10 ਮਹੀਨੇ 'ਚ ਜਦੋਂ ਇਹ ਬਣ ਰਿਹਾ ਸੀ ਖੜੀਆਂ ਕੀਤੀਆਂ। ਹੁਣ ਜਦੋਂ ਤੋਂ 12 ਨਵੰਬਰ ਤੋਂ ਉਸ ਦੀ ਇਨੋਗ੍ਰੇਸ਼ਨ ਹੋਈ ਹੈ, ਉਸ ਤੋਂ ਪਹਿਲਾਂ 9 ਨਵੰਬਰ ਦਾ ਜਿਹੜਾ ਪਾਰਟ ਸੀ, ਕਿਉਂਕਿ 12 ਨੂੰ ਤਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਹੋਇਆ ਹੀ, 9 ਨਵੰਬਰ ਨੂੰ ਇਧਰੋਂ ਇਨੋਗ੍ਰੇਸ਼ਨ ਹੋਈ। ਮੋਦੀ ਵੀ
ਉਸ ਦਿਨ ਹਰੀ ਝੰਡੀ ਚਲਾਉਣ ਵਾਲੀ ਸੀ। ਜੀ ਹਾਲਾਂਕਿ ਜਿਹੜੀ ਉੱਥੇ ਪਲੈਕ ਲਾਈ ਸੀ ਉਹਦੇ 'ਚ ਜਿਹੜਾ ਹੈ ਸਿਰਫ ਹਿੰਦੀ ਤੇ ਅੰਗਰੇਜ਼ੀ 'ਚ ਲਿਖਿਆ ਸੀ। ਪਰ ਮੈਂ ਸਮਝਦਾ ਵੀ ਅੱਜ ਜੇ ਸਿੱਖ ਪਾਵਰ ਨੂੰ ਦੇਖਣਾ ਹੋਏ, ਜਿਹਦੇ 'ਚ ਡਾਇਸਪੋਰਾ ਦੀ ਪਾਵਰ ਵੀ ਹੈ, ਉੱਥੇ ਬੈਠੇ ਸਿੱਖਾਂ ਨੂੰ ਵੀ ਹੁਣ ਜ਼ਬਾਨ ਮਿਲ ਗਈ ਹੈ ਇਸ ਸਾਰੇ ਦੇ ਨਾਲ, ਕਿਉਂਕਿ ਉਹਨਾਂ ਨੇ ਇਹ ਬਾਬੇ ਨਾਨਕ ਦਾ ਕ੍ਰਿਸ਼ਮਾ ਦੇਖਿਆ ਕਿ ਮੋਦੀ ਔਰ ਇੰਡੀਅਨਸ ਦੇ ਨਾ ਚਾਹਣ ਦੇ ਬਾਵਜੂਦ ਵੀ ਕਰਤਾਰਪੁਰ ਲਾਂਘਾ ਖੁੱਲੇ। ਸੋ ਈਵਨ ਉੱਥੋਂ ਦੇ ਜਿਹੜੇ ਕਾਂਗਰਸੀ ਮਿਨਿਸਟਰ ਸੀ ਜਾਂ ਐਮਐਲਏ ਸੀ, ਉਹਨਾਂ ਨੇ ਵੀ ਰੌਲਾ ਪਾਇਆ ਕਿ ਜੀ ਇਹ ਸੜਕ ਜਾ ਰਹੀ ਹੈ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ, ਉਸ ਦੇ ਉੱਤੇ ਉਦਘਾਟਨੀ ਪੱਥਰ ਲਾਇਆ ਵੀ ਇਹਨੇ ਕੀਤਾ। ਤੁਸੀਂ ਹਿੰਦੀ ਔਰ ਅੰਗਰੇਜ਼ੀ ਗੁਰੂਆਂ ਦੀ ਬੋਲੀ ਕਿੱਥੇ ਗਈ? ਸਾਡੀ ਮਾਂ ਬੋਲੀ ਪੰਜਾਬੀ। ਔਰ ਉਸ ਪਰਸੋਂ ਦੇ ਫੰਕਸ਼ਨ 'ਚ ਇੱਕ ਕੀਰਤਨੀ ਸਿੰਘ ਨੇ ਬੜੀ ਚੰਗੀ ਗੱਲ ਕਹੀ। ਉਹਨੇ ਕਿਹਾ ਜੀ ਸਿੱਖਾਂ ਦੇ ਲਈ ਤਾਂ ਪੰਜਾਬੀ ਮਾਂ ਬੋਲੀ ਤਾਂ ਹੈ ਹੀ ਹੈ, ਸਾਡੀ ਗੁਰੂ ਬੋਲੀ ਵੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਗੁਰਮੁਖੀ 'ਚ ਹੈ ਕਿ ਜੇ ਅਸੀਂ ਮਾਂ ਬੋਲੀ ਤੋਂ ਟੁੱਟਦੇ ਹਾਂ, ਆਪਣੇ ਹੀ ਜ਼ਬਾਨ ਤੋਂ ਟੁੱਟਦੇ ਹਾਂ, ਤੇ ਗੁਰੂ ਤੋਂ ਵੀ ਟੁੱਟਦੇ ਹਾਂ। ਇਕੱਲੀ ਨਹੀਂ ਹੈ ਵੀ ਅਸੀਂ ਮਾਂ ਤੋਂ ਟੁੱਟਦੇ ਹਾਂ, ਅਸੀਂ ਆਪਣੇ ਰੂਹਾਨੀ ਰਾਬਰ ਤੋਂ ਵੀ ਟੁੱਟਦੇ ਹਾਂ। ਸੋ ਜ਼ਾਹਰ ਹੈ ਵੀ ਇਹ ਸਿੱਖਾਂ ਦੀ ਤਾਕਤ ਦਾ ਕਮਾਲ ਹੈ ਕਿ 2 ਦਿਨ ਬਾਅਦ ਹੁਣ ਉਹ ਪਲੈਕ ਜਿਹੜੀ ਨਵੀਂ ਉਹਨਾਂ ਨੇ ਲਾਈ ਹੈ ਉਹਦੇ ਤੇ ਸਭ ਤੋਂ ਉੱਪਰ ਪੰਜਾਬੀ ਲਿਖੀ ਹੋਈ ਹੈ। ਸੋ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਵੀ ਇਹਨਾਂ ਨੇ ਰੁਕਾਵਟਾਂ ਉਹੀ, ਹੁਣ ਕਈ ਸਕੈਂਡਲ ਸਾਹਮਣੇ ਆ ਰਹੇ ਨੇ ਕਿ ਕਿਵੇਂ ਕੱਲਾ ਇਹੀ ਨਹੀਂ ਹੈ ਵੀ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ। ਹੁਣ ਉੱਥੇ ਜਿੰਨੇ ਪ੍ਰਾਈਵੇਟ ਮਸ਼ੀਨਾਂ ਲਾ ਕੇ ਬੈਠੇ ਹੋਏ ਨੇ ਕੈਫੇ ਸੈਂਟਰਾਂ ਵਾਲੇ ਜਾਂ ਦੂਜੇ, ਉਹ 200-200 ਰੁਪਈਆ ਚਾਰਜ ਕਰਨ ਲੱਗ ਗਏ ਨੇ ਕਿ ਜੀ ਪਾਸਪੋਰਟ ਦਾ ਇੰਨੇ ਸਾਈਜ਼ ਦਾ ਹੀ ਉਹਦੇ 'ਚ ਜਾਏਗਾ, ਫੋਟੋ ਇੰਨੀ ਸਾਈਜ਼ ਦੀ ਜਾਏਗੀ। ਉਹ ਜਦੋਂ ਕੁਝ ਭੇਜਦੇ ਨੇ ਕਰਵਾ ਕੇ ਉਹਨੂੰ ਉਹ ਰਿਜੈਕਟ ਕਰ ਦਿੰਦੇ ਨੇ। ਔਰ ਪਾਸਪੋਰਟ ਫੀ ਔਰ ਦੂਜੀ ਜਿਹੜੇ ਟੱਬਰ ਨੇ ਜਾਣਾ, ਹੁਣ ਜਿਵੇਂ ਅਸੀਂ 13 ਸਾਲ ਤੱਕ ਦਾ ਕੋਈ ਇਕੱਲਾ ਨਹੀਂ ਜਾ ਸਕਦਾ, ਗਰੁੱਪ ਦੇ ਵਿੱਚ ਨਹੀਂ ਦੇਣਾ। ਔਰ ਮੈਂ ਇੱਕ ਗੱਲ ਹੋਰ ਵੀ ਇਹਦੇ 'ਚ ਕਹਿਣੀ ਚਾਹੁੰਦਾ ਕਿ ਵੀ ਜਦੋਂ ਪਾਕਿਸਤਾਨ ਸਰਕਾਰ ਨੇ ਕਿਹਾ ਸੀ ਜੀ ਇਹ ਸਿਰਫ ਸਿੱਖਾਂ ਲਈ ਹੈ, ਤੇ ਉਦੋਂ ਇਹਨਾਂ ਨੇ ਬੜਾ ਇਹ ਕਿਹਾ ਦੇਖੋ ਜੀ ਗੁਰੂ ਨਾਨਕ ਸਾਹਿਬ ਨੂੰ ਤਾਂ ਹਿੰਦੂ ਵੀ, ਸਾਡੇ ਵੀ ਗੁਰੂ ਨੇ, ਹਿੰਦੂ ਵੀ ਬੰਦੇ ਨੇ, ਇਹ ਸਭ ਲਈ ਖੋਲਿਆ ਜਾਏ। ਪਾਕਿਸਤਾਨ ਨੇ ਇਸ ਗੱਲ ਨੂੰ ਦੇਖਦੇ ਆ, ਹਾਲਾਂ ਜਿਹੜਾ ਐਗਰੀਮੈਂਟ ਨਹਿਰੂ ਲਿਆਕਤ ਅਲੀ ਪੈਕਟ ਸੀ ਜਿਹਦੇ ਥੱਲੇ ਸਿੱਖ ਸਾਲਾਨਾ ਜਾਂਦੇ ਨੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ, ਉਹਦੇ 'ਚ ਸਿਰਫ ਵੀਜ਼ਾ ਸਿੱਖ ਦਾ ਲੱਗ ਸਕਦਾ ਕਿਉਂਕਿ ਇਹ ਬੇਸਿਕ ਕੰਡੀਸ਼ਨ ਸੀ। ਇਹਨਾਂ ਨੇ ਜਦੋਂ ਰੌਲਾ ਪਾਇਆ ਨਹੀਂ ਜੀ ਗੁਰੂ ਨਾਨਕ ਤਾਂ ਸਾਡੇ ਵੀ ਨੇ, ਦੇਖੋ ਇੰਨਾ ਉਹ ਤਾਂ 1 ਬਿਲੀਅਨ 300 ਮਿਲੀਅਨ ਲੋਕਾਂ ਦੀ ਆਸਥਾ ਹੈ, ਉਹਨਾਂ ਨੇ ਕਿਹਾ, ਪਾਕਿਸਤਾਨ ਨੇ ਕਿਹਾ ਜੀ ਠੀਕ ਹੈ। ਹੁਣ ਸਵਾਲ ਇਹ ਹੈ ਵੀ ਜਿਹੜੇ ਇਹਨਾਂ ਦੀ ਸਾਰੀ ਉਸ ਚੈਕਿੰਗ ਚੋਂ ਲੰਘ ਕੇ ਜਾ ਰਹੇ ਨੇ, 200, 250, 300 ਬੰਦਾ ਕ੍ਰਾਸ ਨਹੀਂ ਕਰਨ ਦਿੰਦਾ, ਜਿੱਥੇ ਕਿ 5000 ਦਾ ਹਿੰਦੂ ਕਿੱਥੇ ਗਏ? ਕਿੱਥੇ ਆ 1 ਬਿਲੀਅਨ ਤੋਂ ਜ਼ਿਆਦਾ ਹਿੰਦੂ ਜਿਨ੍ਹਾਂ ਨੇ ਜਾਣਾ ਸੀ ਕਰਤਾਰਪੁਰ, ਜਿਨ੍ਹਾਂ ਕਰਕੇ ਉਹਨਾਂ ਨੇ, ਕਿਉਂਕਿ ਆਪਣੇ ਇੰਟੈਲੀਜੈਂਸ ਆਪਰੇਟਿਵ ਵਾੜਨੇ ਸੀ ਵਿੱਚ, ਇਸ ਲਈ ਉਹਨਾਂ ਨੇ ਹਿੰਦੂਆਂ ਦੀ ਖੁੱਲ੍ਹ ਲਈ। ਪਰ ਹੁਣ ਹਿੰਦੂ ਕਿੱਥੇ ਨੇ? ਹਫ਼ਤੇ 'ਚ ਪਤਾ ਲੱਗ ਗਿਆ ਵੀ ਕਿੰਨੀ ਕਾਸਤ ਹੈ। ਸਿੱਖ ਵਿਚਾਰੇ ਖੱਜਲ ਖੁਆਰ ਹੋ ਕੇ ਉਹਨਾਂ ਸਾਰੀਆਂ ਤੰਗਦਸਤੀਆਂ 'ਚੋਂ ਲੰਘ ਕੇ ਫਿਰ ਵੀ ਜਾ ਕੇ ਉਸ ਧਰਤੀ ਦੀ ਮਿੱਟੀ ਨੂੰ ਚੁੱਕ ਕੇ ਮੱਥੇ ਤੇ ਲਾ ਕੇ ਗੁਰੂ ਦਾ ਜਿਹੜਾ ਪਠਾਨਕੋਟ ਜਿਹੜਾ ਉਹ ਅਰਦਾਸਾਂ ਕਰਦੇ ਨੇ, ਸ਼ੁਕਰੀਆ ਕਰਦੇ ਨੇ ਕਿ ਹੇ ਮਹਾਰਾਜ ਤੁਸੀਂ ਬਖਸ਼ਿਸ਼ ਕੀਤੀ ਹੈ। ਔਰ ਮੈਂ ਇੱਕ ਜਿਹਨੇ ਉੱਥੋਂ ਕਰਤਾਰਪੁਰ ਸਾਹਿਬ ਦੀ ਮਿੱਟੀ ਲਿਆਂਦੀ, ਉਹ ਇੱਕ ਚੈਨਲ ਨੂੰ ਕਹਿ ਰਿਹਾ ਸੀ, ਉਹਨੂੰ ਕਿਹਾ ਜੀ ਕਿ ਵੀ ਮਿੱਟੀ ਤਾਂ ਚਲੋ ਤੁਸੀਂ ਅੰਮ੍ਰਿਤਸਰ ਤੋਂ ਗਏ ਹੋ, ਇਹ ਵੀ ਗੁਰੂ ਦੀ ਨਗਰੀ ਹੈ, ਮਿੱਟੀ ਤਾਂ ਹਰ ਜਿੱਥੇ ਜਿੱਥੇ ਗੁਰੂਆਂ ਦੀ, ਕਹਿੰਦੇ ਜੀ ਨਹੀਂ ਇਹ ਵੀ ਬੜੀ ਮੁਕੱਦਸ ਹੈ, ਪਰ ਉਸ ਮਿੱਟੀ ਦੀ ਇੱਕ ਹੋਰ ਖੁਸ਼ਬੂ ਹੈ। ਉਹਨਾਂ ਨੇ ਕਿਹਾ ਜੀ ਉਹ ਕੀ? ਕਹਿੰਦੇ ਵੀ ਉਸ ਮਿੱਟੀ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਮੁੜਕਾ ਰਲਿਆ ਹੋਇਆ, ਪਸੀਨਾ ਰਲਿਆ ਹੋਇਆ, ਔਰ ਜਿਹੜੀ ਮੁੜਕੇ ਦੀ ਇੱਕ ਫ੍ਰੈਗਰੈਂਸ ਹੁੰਦੀ ਹੈ ਮਿਹਨਤ ਕਸ਼ਾਂ ਦੇ ਲਈ, ਉਹ ਮਿਹਨਤ ਕਸ਼ ਹੀ ਜਾਣਦੇ। ਉਹਨਾਂ ਨੇ ਕਿਹਾ ਜੀ ਵੀ ਇਹ ਮਿੱਟੀ ਵੈਸੇ ਨਹੀਂ ਹੈ। ਔਰ ਹੋਰ ਵੀ ਬਹੁਤ ਸਾਰੇ ਈਵਨ ਗੈਰ ਸਿੱਖ ਸਾਡੇ ਮੁਸਲਮਾਨ ਭਰਾ ਭੈਣਾਂ ਜਿਨ੍ਹਾਂ ਦੇ ਇੰਟਰਵਿਊ ਕਿਤੇ ਸੀ, ਉਹ ਕਹਿਣ ਲੱਗੇ ਜੀ ਵਾਕਈ ਉੱਥੇ ਜਾ ਕੇ ਇੱਕ ਅਜੀਬ ਜਿਹੀ ਕੈਫੀਅਤ ਤਾਰੀ ਹੋ ਜਾਂਦੀ ਹੈ ਉਸ ਸਾਰੇ ਦੇ ਨਾਲ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਬੜੀ ਅੱਛੀ ਵੀਡੀਓ ਖਾਲਸ ਟੀਵੀ ਰਨ ਕਰਦੇ ਨੇ, ਬੇਟੀ ਹਰਸ਼ਰਨ ਕੌਰ, ਔਰ ਉਹ ਆਪਣੇ ਭਰਾ ਦੇ ਨਾਲ ਗਈ। ਹਾਲਾਂ ਉਹਨਾਂ ਦੇ ਆਪਣੇ ਵੀ ਬਹੁਤ ਅੱਛੇ ਇੰਟਰਵਿਊਜ਼ ਹੁੰਦੇ ਨੇ ਬਾਕੀ ਥਾਵਾਂ ਤੇ, ਪਰ ਉਸ ਵੀਡੀਓ 'ਚ ਜਿਹੜਾ ਉਹਨਾਂ ਦੇ ਆਪਣੇ 'ਚ ਤੇ ਜਿਹੜਾ ਉਹ ਸਾਰੇ ਦਾ ਪ੍ਰਭਾਵ ਹੈ ਉਹ ਉਹਨਾਂ ਦੇ ਜਿਹੜਾ ਉਹ ਬੋਲਾਂ 'ਚੋਂ ਵੀ ਜ਼ਾਹਰ ਹੁੰਦਾ। ਉਹਨਾਂ ਨੇ ਇੱਕ ਫਿਕਰਾ ਬੋਲਿਆ ਜਿਹੜਾ ਕਿ ਮੈਂ ਲਿਖ ਲਿਆ ਕਿ ਅੱਜ ਚਾਅ ਜਿਉ ਕੇ ਆਏ ਹਾਂ ਕਰਤਾਰਪੁਰ ਸਾਹਿਬ। ਉਹਨਾਂ ਨੇ ਕਿਹਾ ਜੀ ਕਿ ਲਫ਼ਜ਼ ਪੰਜਾਬੀ ਦਾ ਹੈ ਵੀ ਚਾਹ, ਇੱਕ ਚਾਹ 'ਚ ਹੋਣਾ, ਇੱਕ ਚਾਹ ਨੂੰ ਜਿਉਣਾ, ਕਿ ਵੀ ਅੱਜ ਚਾਹ ਜਿਉ ਕੇ ਆਏ ਹਾਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ। ਔਰ ਫਿਰ ਉਹਨਾਂ ਨੇ ਕਿਹਾ ਜੀ ਮੈਂ ਵੈਸੇ ਵੀ ਖੁਸ਼ ਸੁਭਾਅ, ਖੁਸ਼ ਰਹਿੰਦੀ ਹਾਂ,
ਪਰ ਖੁਸ਼ੀ ਕੀ ਹੁੰਦੀ ਹੈ ਉਸ ਦਾ ਅਰਥ ਮੈਨੂੰ ਅੱਜ ਸਮਝ ਆਇਆ ਵੀ ਲਫ਼ਜ਼ ਨਹੀਂ ਨੇ ਵੀ ਅਸੀਂ ਬਿਆਨ ਕਰ ਸਕੀਏ। ਸੋ ਇੱਕ ਪਾਸੇ ਤਾਂ ਸਿੱਖਾਂ ਦਾ ਵਿਸ਼ਵਾਸ, ਸਿਦਕ ਔਰ ਹਰ ਇੱਕ ਦਾ, ਬਾਕੀ ਡਾਇਸਪੋਰਾ ਸਿੱਖਾਂ ਦੇ ਪ੍ਰਭਾਵ ਕੀ ਨੇ ਉਹ ਤਾਂ ਹੁਣ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੰਟਰਵਿਊਜ਼ ਹੀ ਦੱਸਦੇ ਨੇ, ਜਿਨ੍ਹਾਂ 'ਚ, ਕਿਉਂਕਿ ਕੋਈ ਕਿਸੇ ਦੀ ਭਰੀ ਹੋਈ ਆਵਾਜ਼ ਨਹੀਂ ਹੈ, ਆਡੀਓ ਦੇ ਵਿੱਚ ਤਾਂ ਧੋਖਾ ਹੁੰਦਾ ਸੀ। ਤੁਸੀਂ ਬਾਡੀ ਲੈਂਗੁਏਜ ਦੇਖ ਸਕਦੇ ਹੋ ਜੀ, ਤੁਸੀਂ ਚਿਹਰਿਆਂ ਦੇ ਪ੍ਰਭਾਵ ਦੇਖ ਸਕਦੇ ਹੋ। ਬਿਲਕੁਲ। ਔਰ ਜਦੋਂ ਐਂਕਰ, ਹੁਣ ਉਹ ਐਂਕਰ ਚਾਹੁੰਦਾ ਵੀ ਅੱਗੋਂ ਕੁਝ ਹੋਰ ਕਹਿਣ ਜੀ, ਲੇਕਿਨ ਉਹ ਇੰਨੇ ਭਾਵਪੂਰਤ ਤੌਰ ਦੇ ਉੱਤੇ ਆਪਣੇ ਲਫ਼ਜ਼ਾਂ ਦੇ ਵਿੱਚ ਹੀ ਆਪਣੇ ਜਜ਼ਬਾਤ ਜਿਹੜੇ ਨੇ ਉਹ ਦਬ ਜਾਂਦੇ ਨੇ ਕਿ ਉਹਨਾਂ ਦਾ ਚਿਹਰਾ ਜਾਂ ਅੱਖਾਂ 'ਚੋਂ ਵਗ ਰਹੇ ਅਥਰੂ ਹੀ ਦੱਸ ਰਹੇ ਹੁੰਦੇ ਨੇ ਕਿ ਕਹਿਣ ਲਈ ਕੁਝ ਨਹੀਂ ਹੈ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ, ਇਹ ਜਿਹੜਾ ਬਿਆਨਿਆ ਨਹੀਂ ਜਾ ਸਕਦਾ। ਕਹਿ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਹੁਣ ਜੇ ਗੂੰਗਾ ਗੁੜ ਖਾਏ ਉਹਨੂੰ ਤੁਸੀਂ ਉਹਦਾ ਸਵਾਦ ਪੁੱਛੋ। ਹੁਣ ਇੱਕ ਪਾਸੇ ਤਾਂ ਸਿੱਖ ਕੌਮ ਸਮੁੱਚੀ ਇਸ ਦੇ ਵਿੱਚ ਇਮਰਸ ਹੈ, ਪਿਆਰ ਦੇ ਵਿੱਚ, ਔਰ ਬਹੁਤ ਸਾਰੇ ਪਲਾਨ ਕਰ ਰਹੇ ਨੇ ਕਿ ਆਉਣ ਵਾਲੇ ਕਦੋਂ ਉਹਨਾਂ ਨੂੰ ਮੌਕਾ ਮਿਲੇ, ਔਰ ਉਹ ਛਟਪਟਾ ਰਹੇ ਨੇ ਕਿ ਵੀ ਅਸੀਂ ਕਦੋਂ ਉਸ ਧਰਤੀ ਦੇ ਦੀਦਾਰ ਕਰੀਏ। ਪਰ ਇਹਨਾਂ ਦੀ ਨੈਗੇਟਿਵਿਟੀ ਜਿਹੜੀ ਹੈ ਉਹ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਹੋਏ, ਟੈਰਰਿਜ਼ਮ ਦਾ ਲਾ ਕੇ ਉੱਤੇ ਸਟੈਂਪ, ਬਿਲਕੁਲ, ਜਾਂ ਸਿੱਖਾਂ ਦੇ ਹਵਾਲੇ ਨਾਲ ਜਿਹੜੀ ਵੀ ਨੈਗੇਟਿਵਿਟੀ ਉਹਨਾਂ ਦੇ ਇਲੈਕਟ੍ਰੋਨਿਕ ਮੀਡੀਆ ਤੇ ਦੂਜੇ ਤਾਂ ਜੋ ਕਰਦੇ ਹੀ ਨੇ, ਸੋਸ਼ਲ ਮੀਡੀਆ ਤੇ ਵੀ ਇੱਕ ਤੋਂ ਬਾਅਦ ਇੱਕ ਕਰਦੇ ਨੇ। ਔਰ ਅੱਜ ਮੈਂ ਦੇਖ ਰਿਹਾ ਸੀ ਕਿ ਵੀ 2 ਆਰਟੀਕਲ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੇ। ਇੱਕ ਜੀਓ ਪੋਲੀਟਿਕਾ ਦੇ ਵਿੱਚ ਆਰਟੀਕਲ ਹੈ, ਲਿਖਤ ਹੈ ਇਹ ਸਬਤੀਨ ਅਹਿਮਦ ਦਾਰ ਹੋਰਾਂ ਦੀ ਹੈ, ਇੰਡੀਆਜ਼ ਪ੍ਰੋਪੇਗੈਂਡਾ ਔਨ ਕਰਤਾਰਪੁਰ ਕੋਰੀਡੋਰ ਇਜ਼ ਮਾਰਜਨਲਾਈਜ਼ਿੰਗ ਸਿੱਖਿਜ਼ਮ। ਕਿ ਕਰਤਾਰਪੁਰ ਕੋਰੀਡੋਰ ਦੇ ਉੱਤੇ ਜਿਹੜਾ ਇਹਨਾਂ ਦਾ ਪ੍ਰੋਪੇਗੈਂਡਾ ਹੈ, ਸਿੱਖਾਂ ਨੂੰ ਖੂੰਜੇ ਲਾਉਣ ਦਾ ਯਤਨ ਹੈ। ਲੇਕਿਨ ਸਿੱਖ ਤਾਂ ਬਾਰ-ਬਾਰ ਵਾਪਸ ਸਟਰੈਂਥ ਦੇ ਨਾਲ ਆਉਂਦੇ ਨੇ ਔਰ ਆਏ ਨੇ। ਇਸ ਵੇਲੇ ਤਾਂ ਜਿਵੇਂ ਇਕੱਲਾ ਬਾਉਂਸ ਬੈਕ ਨਹੀਂ ਹੈ, ਇਸ ਵੇਲੇ ਤਾਂ ਜਿਵੇਂ ਸਿੱਖਾਂ ਨੇ ਅਸਰਟ ਕੀਤਾ ਹੈ। ਔਰ ਵਾਕਿਆ ਹੀ ਜੇ ਤੁਸੀਂ 550 ਸਾਲਾਂ ਦੇ ਇਸ ਮੁਕਾਮ ਤੇ ਦੇਖੋ ਕਿ ਕਿੱਥੇ ਇੱਕ ਪਾਸੇ ਭਾਰਤ ਔਰ ਪਾਕਿਸਤਾਨ ਆਈਬਾਲ ਟੂ ਆਈਬਾਲ, ਕਸ਼ਮੀਰ ਦਾ ਮੁੱਦਾ, ਉਹਨਾਂ ਦੀ ਜ਼ਹਿਨੀਅਤ, ਹਿੰਦੂਤਵੀਆਂ ਦੀ, ਮੁਸਲਮਾਨਾਂ ਪ੍ਰਤੀ ਨਫ਼ਰਤ, ਸਿੱਖਾਂ ਪ੍ਰਤੀ ਨਫ਼ਰਤ, ਪਰ ਦੂਸਰੇ ਪਾਸੇ ਬਾਬੇ ਨਾਨਕ ਦਾ ਕ੍ਰਿਸ਼ਮਾ ਕਰਤਾਰਪੁਰ ਕੋਰੀਡੋਰ ਨੂੰ ਮੁਕੰਮਲ ਕਰ ਰਹੇ। ਲੇਕਿਨ ਇਹ ਗੱਲ ਵੀ ਇਹਨਾਂ ਨੂੰ ਸਵਾਲੋ ਨਹੀਂ ਹੋ ਰਹੀ ਕਿਉਂਕਿ ਇਹ ਸਮਝਦੇ ਨੇ ਕਿ ਇਹ ਵਿਦ ਦਾ ਸਿੰਗਲ ਸਟ੍ਰੋਕ ਜਿਹੜਾ ਧਾਰਮਿਕ ਇਸ ਆਜ਼ਾਦੀ ਦਾ ਹੈ, ਇਹ ਤਾਂ ਦੋਨੋਂ ਕੌਮਾਂ ਬਹੁਤ ਕਰੀਬ ਆ ਗਈਆਂ। ਔਰ ਇਸ ਸਾਰੇ ਦੇ ਉੱਤੇ ਇਹ ਆਰਟੀਕਲ ਹੈ, ਉਹਨਾਂ ਨੇ ਇਹ ਕਿਹਾ ਕਿ ਵੀ ਪਾਕਿਸਤਾਨ's attempt to break the chains of the past has yet again been politicized by India as a nefarious design on the part of Pakistan to revive the Khalistan movement। ਉਹਨਾਂ ਨੇ ਕਿਹਾ ਜੀ ਵੀ ਇਹ ਜਿਹੜਾ ਬੀਤੇ ਦੀਆਂ, ਮਾਜ਼ੀ ਦੀਆਂ ਕੜੀਆਂ, ਹੱਥਕੜੀਆਂ, ਚੇਨਜ਼, ਬੰਦਸ਼ਾਂ ਜਿਹੜਾ ਕੱਟਣ ਦਾ ਪਾਕਿਸਤਾਨ ਦਾ ਇਮਾਨਦਾਰਾਨਾ ਯਤਨ ਹੈ, ਉਹਨੂੰ ਵੀ ਭਾਰਤੀ ਹਾਕਮਾਂ ਨੇ ਉਸ ਸਿਆਸੀ ਛੱਜ ਦੇ ਵਿੱਚ ਪਾ ਕੇ ਲਗਾਤਾਰ ਛੱਟਣਾ ਸ਼ੁਰੂ ਕੀਤਾ ਹੋਇਆ ਹੈ। ਇਟ ਹੈਜ਼ ਪੋਰਟਰੇਡ ਦਾ ਸਾਈਕੀ ਆਫ ਇੰਡੀਆ ਇਨ ਯੂਜ਼ਿੰਗ ਰਿਲੀਜੀਅਸ ਕਾਰਡ ਟੂ ਪੋਲੀਟੀਸਾਈਜ਼ ਐਂਡ ਵਾਇਓਲੇਟ ਦਾ ਰਾਈਟਸ ਐਂਡ ਸੈਂਟੀਮੈਂਟਸ ਆਫ ਸਿੱਖਸ ਇਨ ਪੰਜਾਬ। ਇਹ ਦੱਸਦਾ ਹੈ ਕਿ ਵੀ ਕਿਵੇਂ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਇਹ ਖੇਡ ਰਹੇ ਨੇ, ਇਹਨੂੰ ਸਿਆਸੀ ਕਾਰਡ ਦੀ ਤਰ੍ਹਾਂ ਇਸਤੇਮਾਲ ਕਰਕੇ। ਫਿਰ ਉਹਨਾਂ ਨੇ ਪੂਰਾ ਦਿੱਤਾ ਹੈ ਵੀ ਕਿਵੇਂ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਦੋਸਤੀ ਦਾ ਹੱਥ ਵਧਾਇਆ। ਉਹਨਾਂ ਨੇ ਕਿਹਾ ਜੀ ਤੁਸੀਂ 1 ਕਦਮ ਚੱਲੋਗੇ, ਅਸੀਂ 2 ਕਦਮ ਚੱਲਾਂਗੇ। ਔਰ ਉਹਨਾਂ ਨੇ ਰਿਪੀਟਡਲੀ ਇਹ ਕਿਹਾ ਕਿ ਵੀ ਇਹ ਜਿਹੜਾ ਪਾਰਟ ਹੈ ਇਹ ਸਾਡਾ ਦੋਸਤੀ ਦਾ, ਇੱਕ ਕਸ਼ਮੀਰ ਦਾ ਮੁੱਦਾ ਹੈ, ਉਹਨੂੰ ਤੁਸੀਂ ਗੱਲਬਾਤ ਦੇ ਨਾਲ ਹੱਲ ਕਰ ਲਓ। ਅਸੀਂ ਲੋਕਾਂ ਦੀ ਗਰੀਬੀ, ਮੁਸੀਬਤ, ਬਿਮਾਰੀ, ਇਹ ਜਿਹੜੀਆਂ ਅਲਾਮਤਾਂ ਨੇ ਇਹਨਾਂ ਦੇ ਨਾਲ ਲੜੀਏ। ਪਰ ਇਹਦੇ 'ਚ ਤਾਂ ਕੀ ਕਰਨਾ ਸੀ ਹੁਣ ਕਰਤਾਰਪੁਰ ਕੋਰੀਡੋਰ ਦੇ ਮੁੱਦੇ ਤੇ, ਕਿਉਂਕਿ ਬੀਜੇਪੀ ਦਾ ਜਦੋਂ ਈਵਨ ਪਾਵਰ 'ਚ ਵੀ ਨਹੀਂ ਸੀ ਜਾਂ ਭਾਰਤੀ ਜਨਸੰਘ ਸੀ, ਇਹਨਾਂ ਦੀ ਇੱਕ ਪਬਲੀਕੇਸ਼ਨ ਹੈ ਆਰਗੇਨਾਈਜ਼ਰ, ਔਰ ਉਹਦੇ 'ਚ ਇਹਨਾਂ ਦਾ ਜਿਵੇਂ ਸ਼ਿਵ ਸੈਨਾ ਵਾਲਿਆਂ ਦਾ ਜਿਹੜਾ ਮਾਊਥ ਪੀਸ ਕਹਿੰਦੇ ਨੇ ਇਹਨੂੰ ਸਾਹਮਣੇ, ਇਸੇ ਤਰ੍ਹਾਂ ਬੀਜੇਪੀ ਦਾ ਰੀਅਲ ਮਾਊਥ ਪੀਸ ਆਰਗੇਨਾਈਜ਼ਰ ਹੈ। ਬਾਕੀ ਹੁਣ ਤਾਂ ਇਹਨਾਂ ਨੇ ਸਾਰਾ ਮੀਡੀਆ ਕਾਬੂ ਕਰ ਲਿਆ। ਸੋ ਜਿਹੜੀ ਇਹਨਾਂ ਦੇ ਇਨਰ ਥਿੰਕ ਟੈਂਕ ਦੀ ਥਿੰਕਿੰਗ ਹੁੰਦੀ ਹੈ, ਜਿਹਦੇ 'ਚ ਉਹ ਕੋਈ ਰਲਾ ਨਹੀਂ ਕਰਦੇ, ਉਹ ਖੁੱਲ੍ਹੇਆਮ ਇਹ ਗੱਲ ਕਰਦੇ ਨੇ, ਉਹਦੇ 'ਚ ਉਹਨਾਂ ਦਾ ਜਿਹੜਾ ਐਡੀਟਰ ਹੈ ਸ਼ੇਸ਼ਧਾਰੀ, ਉਹਨੇ ਜਿਹੜਾ ਲਿਖਿਆ ਕਰਤਾਰਪੁਰ ਕੋਰੀਡੋਰ ਤੇ, ਉਹਨੇ ਕਿਹਾ ਕਿ ਵੀ ਇਹ ਜਿਹੜਾ ਬੜਾ ਖਤਰਨਾਕ ਪਾਰਟ ਹੈ ਜਿਹੜਾ ਸਿੱਖਾਂ ਔਰ ਪਾਕਿਸਤਾਨ ਦੀ ਸਾਂਝ ਬਣ ਰਹੀ ਹੈ।
ਔਰ ਇਹਦੇ 'ਚ ਉਹ ਕਹਿੰਦਾ ਕਿ ਫਸਟ ਗਵਰਨਮੈਂਟ ਸ਼ੁੱਡ ਕਨਸਟੀਟਿਊਟ ਏ ਸਟ੍ਰੈਟੇਜਿਕ ਗਰੁੱਪ। ਇਹ ਇੰਡੀਅਨ ਗਵਰਨਮੈਂਟ ਨੂੰ ਕਹਿ ਰਿਹਾ ਹੈ ਕਿ ਵੀ ਇਹ ਜਿਹੜਾ ਬਣ ਰਿਹਾ ਇਹਨੂੰ ਤੋੜਨ ਲਈ ਕੀ ਕਰਨ ਦੀ ਲੋੜ ਹੈ। ਫਸਟ ਗਵਰਨਮੈਂਟ ਸ਼ੁੱਡ ਕਨਸਟੀਟਿਊਟ ਏ ਸਟ੍ਰੈਟੇਜਿਕ ਗਰੁੱਪ which should devise an immediate action plan to frustrate Pakistan attempts to revive the Khalistan movement through referendum 2020 by pushing militants in the guise of pilgrims via the corridor। ਕਿ ਜੀ ਸਭ ਤੋਂ ਪਹਿਲਾਂ ਤਾਂ ਇੱਕ ਸਟ੍ਰੈਟੇਜਿਕ ਗਰੁੱਪ ਬਣਾਓ ਤਾਂ ਕਿ ਜਿਹੜਾ ਪਾਕਿਸਤਾਨ ਕਰਤਾਰਪੁਰ ਕੋਰੀਡੋਰ ਰਾਹੀਂ ਉਧਰੋਂ ਮਿਲੀਟੈਂਟ ਪੁਸ਼ ਕਰੇਗਾ ਪਿਲਗ੍ਰਿਮਸ ਦੇ ਭੇਖ ਦੇ ਵਿੱਚ, ਇਹਨੂੰ ਤੁਸੀਂ ਕਿਵੇਂ ਫਰਸਟ੍ਰੇਟ ਕਰਨਾ ਹੈ ਪਾਕਿਸਤਾਨ। ਮਤਲਬ ਉਹਨਾਂ ਨੇ ਹਾਲਾਂ ਜਿਸ ਕਿਸਮ ਦਾ ਸਟਿੰਜੈਂਟ ਪ੍ਰੋਸੀਜਰ ਇਹਨਾਂ ਨੇ ਬਣਾ ਕੇ ਧਰਿਆ ਹੋਇਆ ਹੈ, ਉੱਥੇ ਤਾਂ ਸਾਰੇ ਹੀ ਜਿੰਨੇ ਕੁ ਜਾਂਦੇ ਨੇ ਉਹ ਕੈਮਰੇ ਦੇ ਥੱਲੇ ਹੀ ਹੁੰਦੇ ਨੇ। ਉਹਨਾਂ ਦੀ ਪੂਰੀ ਜਿਹੜੀ ਹੈ ਰਿਪੋਰਟਿੰਗ ਇਧਰੋਂ ਜਾਣ ਔਰ ਉਧਰੋਂ ਆਣ, ਲੇਕਿਨ ਉਹ ਅਜੇ ਵੀ ਇਹ ਕਹਿਣੋਂ ਨਹੀਂ ਹਟਦੇ ਜੀ ਇਹ ਤਾਂ ਕੋਰੀਡੋਰ ਹੈ ਜਿਹਦੇ ਤੋਂ ਮਿਲੀਟੈਂਟ ਪੁਸ਼ ਕਰਨੇ ਨੇ ਰੈਫਰੈਂਡਮ 2020 ਲਈ। ਦੂਸਰਾ ਜਿਹੜਾ ਉਹਦਾ ਗੱਲ ਹੈ ਉਹ ਉਸ ਤੋਂ ਵੀ ਖਤਰਨਾਕ ਹੈ। ਫਿਰ ਉਹ ਕਹਿੰਦਾ ਹੀ ਸੇਜ਼, ਪਹਿਲਾਂ ਤਾਂ ਉਹਨਾਂ ਨੇ ਸੈਕੰਡਲੀ the group must work on a long-term foolproof plan to obtain physical control of Kartarpur Sahib and make it a part of Indian Punjab as it was before partition in 1947। ਦੂਸਰਾ ਇਹ ਕਹਿੰਦਾ ਜੀ ਕਿ ਇਸ ਕਿਸਮ ਦੀ ਸਟ੍ਰੈਟਜੀ ਬਣਾਓ ਜਿਹੜੀ ਫੂਲ ਪ੍ਰੂਫ ਹੋਏ ਕਿ ਤੁਸੀਂ ਫਿਜ਼ੀਕਲੀ ਕਿਵੇਂ ਕਰਤਾਰਪੁਰ ਸਾਹਿਬ ਤੇ ਕਬਜ਼ਾ ਕਰਨਾ ਹੈ ਤਾਂ ਕਿ ਇਹਨੂੰ ਜਿਹੜਾ ਈਸਟ ਪੰਜਾਬ ਦਾ ਹਿੱਸਾ ਬਣਾਇਆ ਜਾਏ ਜਿਵੇਂ ਕਿ ਪਹਿਲਾਂ ਸੀ। ਸੋ ਮੈਂ ਸਮਝਦਾ ਵੀ ਜ਼ਾਹਰ ਹੈ ਕਿ ਇਸ ਕਿਸਮ ਦੇ ਡਿਜ਼ਾਈਨਸ ਦੇ ਹੁੰਦਿਆਂ ਪਾਕਿਸਤਾਨ ਨੇ ਬਿਲਕੁਲ ਠੀਕ ਜਵਾਬ ਦਿੱਤੇ। ਅੱਜ ਉਹਨਾਂ ਨੇ ਇੱਕ ਸਰਫੇਸ ਟੂ ਸਰਫੇਸ ਬੈਲਿਸਟਿਕ ਮਿਸਾਈਲ ਫਾਇਰ ਕੀਤੀ ਹੈ, ਟੈਸਟ ਫਾਇਰ ਜਿਹਦੀ ਰੇਂਜ 650 ਕਿਲੋਮੀਟਰ ਤੱਕ ਹੈ, ਕਿਉਂਕਿ ਉਸ ਤੋਂ ਕੁਝ ਦਿਨ ਪਹਿਲਾਂ ਹੀ ਅਗਨੀ 2 ਦੇ ਥੱਲੇ ਇੰਡੀਆ ਨੇ ਕਲੇਮ ਕੀਤਾ ਜੀ ਅਸੀਂ 2000 ਕਿਲੋਮੀਟਰ ਦੀ ਰੇਂਜ ਤੱਕ। ਉਹ ਤਾਂ ਫਿਰ ਤੁਸੀਂ ਚੀਨ ਦੀਆਂ ਜੁੱਤੀਆਂ ਖਾਓਗੇ, ਉਹ ਤਾਂ ਉੱਤੇ ਦੇ ਹਾਈਐਸਟ ਰੂਫ ਆਫ ਦਾ ਵਰਲਡ ਤੇ ਬੈਠੇ ਨੇ ਤਿੱਬਤ, ਉਹਨਾਂ ਨੂੰ ਨਿਊਕਲੀਅਰ ਵੀ ਸੁੱਟਣ ਦੀ ਲੋੜ ਨਹੀਂ, ਉਹੀ ਵੱਟੇ ਉੱਤੋਂ ਮਾਰ ਦੇਣ ਤੇ ਤੁਹਾਡੇ ਅੱਧੇ ਸ਼ਹਿਰ ਦੱਬ ਜਾਣਗੇ ਉਹਦੇ ਥੱਲੇ। ਪਰ ਮੈਂ ਸਮਝਦਾ ਵੀ ਇਹ ਪਾਕਿਸਤਾਨ ਨੇ ਜਵਾਬ ਦਿੱਤਾ ਹੈ ਕਿ ਵੀ ਇਹ ਜਿਹੜਾ ਅਸੀਂ ਸਿੱਖਾਂ ਨਾਲ ਗੁੱਡਵਿਲ ਜੈਸਚਰ ਕੀਤਾ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੇ ਨਾਪਾਕ ਇਰਾਦੇ ਅੱਗੇ ਤੋਰੋ ਜਿਵੇਂ ਕਿ ਆਰਗੇਨਾਈਜ਼ਰ ਨੇ ਕਿਹਾ। ਸੋ ਉਹਨਾਂ ਨੇ 650 ਕਿਲੋਮੀਟਰ ਦੀ ਰੇਂਜ ਵਾਲੀ ਜਿਹੜੀ ਹੈ ਅੱਜ ਫਾਇਰ ਕੀਤੀ ਹੈ। ਤੇ ਦੂਸਰਾ ਅਸੀਂ ਦੇਖ ਰਹੇ ਹਾਂ ਕਿ ਵੀ ਜਿਹੜੇ ਇਹਨਾਂ ਦੇ ਐਕਸਪਰਟ ਔਰ ਮਾਹਿਰ ਕਹਿਣ ਵਾਲੇ ਨੇ ਜਿਨ੍ਹਾਂ ਦੇ ਵਿੱਚ ਤਿਲਕ ਦਿਵੇਸ਼ਵਰ, ਇਹ ਜਿਹੜਾ ਹੈ ਮੈਂਬਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਬੋਰਡ ਹੈ, ਮੋਦੀ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਬੋਰਡ ਦਾ ਮੈਂਬਰ ਹੈ। ਔਰ ਤੁਸੀਂ ਬ੍ਰਾਹਮਣ ਦੀ ਕਲਾ ਦੇਖੋ, ਇਹਨੂੰ ਮੈਂ ਕਲਾ ਹੀ ਕਹਾਂਗਾ ਕਿ ਡਿਫੀਟ ਦੇ ਆਰਗੂਮੈਂਟ ਨੂੰ ਵੀ ਇਹ ਕਿਵੇਂ ਵਿਕਟਰੀ ਚ ਬਦਲ ਸਕਦੇ ਨੇ। ਉਹਨੇ ਟੈਸਟ ਆਫ ਫੇਥ ਐਂਡ ਮੋਰ ਅੱਜ ਦੇ ਟ੍ਰਿਬਿਊਨ 'ਚ ਹੀ ਆਇਆ ਇਹ ਇੱਕ ਆਰਟੀਕਲ, ਇਹ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਉਸ ਨੇ ਲਿਖਿਆ ਤਿਲਕ ਦੇਵਾਸ਼ਰ, ਔਰ ਉਹਦੇ 'ਚ ਉਹ ਪਹਿਲਾਂ ਇੱਥੋਂ ਹੀ ਸ਼ੁਰੂ ਕਰਦਾ ਹੈ ਕਿ ਜੀ 4 aspects of inauguration of Kartarpur corridor on November 9 are noteworthy। ਉਹਨੇ ਸਿੱਧਾ ਹੀ went to the state to the business, ਉਹਨੇ ਵਿੱਚ ਵਿਚਾਲੇ ਕੋਈ ਭੂਮਿਕਾ ਵੀ ਨਹੀਂ ਬੰਨੀ। ਉਹਨੇ ਕਿਹਾ ਜੀ ਕਰਤਾਰਪੁਰ ਕੋਰੀਡੋਰ ਨਾਲ ਸੰਬੰਧਿਤ ਜਿਹੜੇ 4 ਨੁਕਤੇ ਜਿਹੜਾ 9 ਨਵੰਬਰ ਨੂੰ ਇਨੋਗਰੇਟ ਹੋਇਆ ਵਿਚਾਰਨ ਯੋਗ ਨੇ। ਫਸਟ, ਮਚ ਇਜ਼ ਟੂ ਬੀ ਸੈਡ ਫॉर both countries going ahead with the corridor in spite of tensions, even though Pakistan has sought to project it as a unilateral project, the fact is that it is a joint Indo-Pak initiative। ਇਹ ਹੈ ਤੁਸੀਂ ਹਾਰ ਨੂੰ ਵੀ ਕਿਵੇਂ ਜਿੱਤ 'ਚ ਬਦਲਣਾ। ਉਹਨੇ ਕਿਹਾ ਜੀ ਠੀਕ ਹੈ ਪਾਕਿਸਤਾਨ ਭਾਵੇਂ ਕਹਿੰਦਾ ਇਹਨੇ ਕਿ ਯੂਨਿਟਰੀ ਹੈ, ਇਹ ਭਾਰਤ ਤੇ ਪਾਕਿਸਤਾਨ ਦਾ ਸਾਂਝਾ ਪ੍ਰੋਜੈਕਟ ਸੀ ਜਿਹੜਾ ਬੜੀ ਕਾਮਯਾਬੀ ਨਾਲ ਹਾਸਲ ਹੋਇਆ। ਹੁਣ ਜੇ ਤਾਂ ਤੁਸੀਂ ਇਹ ਦੇਖੋਗੇ ਫਿਰ ਲੱਗੇਗਾ ਜੀ ਵਾਕਈ ਉਹਨੇ ਐਡਮਾਇਰ ਕੀਤਾ, ਪਰ ਉਹਦੀ ਸ਼ਰਾਰਤ ਪੰਡਤ ਜੀ ਦੀ ਇੱਕਦਮ ਬਾਹਰ ਆ ਜਾਂਦੀ ਹੈ। ਉਹ ਇਹ ਕਹਿੰਦਾ ਕਿ ਮੈਸੇਜ ਦੈਟ ਹੈਜ਼ ਗੋਨ ਆਊਟ is that there is no need for any third party mediation in bilateral relations. The Indian narrative has thus prevailed that despite tensions the two countries can engage and achieve positive results। ਉਹਨੇ ਕਿਹਾ ਜੀ ਦੇਖੋ ਇਹ ਗੱਲ ਪਾਕਿਸਤਾਨ ਨੂੰ ਝੂਠਾ ਸਾਬਤ ਕਰਦੀ ਹੈ ਜੀ। ਪਾਕਿਸਤਾਨ ਕਹਿੰਦਾ ਕਿ ਕਸ਼ਮੀਰ ਮੁੱਦੇ ਦੇ ਉੱਤੇ ਦੋਨੋਂ ਧਿਰਾਂ ਦੀ ਗੱਲ ਹੋ ਨਹੀਂ, ਬਾਈਲੇਟਰਲ ਨਹੀਂ ਹੈ, ਇਹ ਇੰਟਰਨੈਸ਼ਨਲ ਇੰਟਰਵੈਂਸ਼ਨ ਹੋਏ। ਕਰਤਾਰਪੁਰ ਕੋਰੀਡੋਰ ਦੇਖੋ ਜੀ ਬਾਈਲੇਟਰਲ ਹੋਇਆ ਕਿ ਨਹੀਂ ਹੋਇਆ, ਔਰ ਇਹ ਪਾਕਿਸਤਾਨ ਝੂਠਾ ਸਾਬਤ ਹੁੰਦਾ ਹੈ ਕਿ ਜੀ ਪਾਕਿਸਤਾਨ ਤਾਂ ਕਹਿੰਦਾ ਸੀ ਬਾਈਲੇਟਰਲ ਹੋ ਨਹੀਂ ਸਕਦਾ ਕੋਈ ਵੀ ਮੁੱਦਾ ਇੰਡੀਆ ਦੇ ਨਾਲ। ਦੇਖੋ ਜੀ ਇੰਨੀ ਟੈਨਸ਼ਨ ਦੇ ਬਾਵਜੂਦ ਬਾਈਲੇਟਰਲ ਹੋ ਗਿਆ, ਇਸ ਲਈ ਜਿਹੜਾ ਹੈ ਉਹ ਕਸ਼ਮੀਰ ਤੱਕ ਉਹ ਇਹ ਹੈ। ਇਹਨਾਂ ਦੇ ਨਾਲ ਤੁਹਾਡਾ ਵਾਹ ਹੈ, ਇਹਨਾਂ ਦੇ ਨਾਲ ਤੁਹਾਡੀ ਲੜਾਈ ਹੈ। ਫਿਰ ਸੈਕੰਡ,
Pakistan's political objectives to please the Sikh community from India. Please, quote unquote है. जी Pakistan's political objectives to please the Sikh community from India and the rest of the world are obvious. ਨਜ਼ਰ ਆ ਰਿਹਾ ਹੈ ਕਿ ਪਾਕਿਸਤਾਨ ਸਿੱਖ ਕਮਿਊਨਿਟੀ ਨੂੰ ਪਲੀਜ਼ ਕਰ ਰਿਹਾ ਹੈ ਤੇ ਪੰਡਤ ਜੀ ਫਿਰ ਤੁਸੀਂ ਕਿਹਨੂੰ ਪਲੀਜ਼ ਕਰ ਰਹੇ ਸੀ? ਤੁਸੀਂ ਕਿਉਂ ਮੰਨਿਆ ਕਰਤਾਰਪੁਰ ਕੋਰੀਡੋਰ? ਤੁਹਾਨੂੰ ਵੀ ਪਤਾ ਹੈ ਕਿ ਹੁਣ ਸਿੱਖਾਂ ਨੂੰ ਜੇ ਥੋੜਾ ਬਹੁਤ ਵੀ ਸਿੱਖ ਪਾਕਿਸਤਾਨ ਦੇ ਪਿਆਰ ਦੀ ਉਸ ਗਲਵਕੜੀ 'ਚ ਜਾਂਦੇ ਨੇ ਤੇ ਤੁਹਾਡੀ ਤਾਂ ਬੁੱਧੀ ਆਪਣੇ ਆਪ ਡਿੱਗ ਪੈਂਦੀ ਹੈ ਸਿਰ ਤੋਂ ਥੱਲੇ। ਤੁਹਾਨੂੰ ਪਤਾ ਨਹੀਂ ਲੱਗ ਰਿਹਾ ਵੀ ਤੁਸੀਂ ਇਹਨੂੰ ਹੈਂਡਲ ਕਿਵੇਂ ਕਰੋ। ਸੋ ਤੁਸੀਂ ਵੀ ਸਿੱਖਾਂ ਨੂੰ ਪਲੀਜ਼ ਕਰਨ ਲਈ ਕੀਤਾ ਹੈ, ਪਰ ਹੁਣ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਵੀ ਤੁਸੀਂ ਇਸ ਸਾਰੇ ਨੂੰ ਕਿਵੇਂ ਹੈਂਡਲ ਕਰੋ। ਫਿਰ ਇਹ ਕਹਿ ਰਹੇ ਇਨਫੈਕਟ Pakistan has mobilized sections of Sikh diaspora, especially in Canada, US and Britain, to support the stand on Kashmir and participate in anti-India protests. ਉਹ ਇਹ ਕਹਿੰਦਾ ਜੀ ਪਾਕਿਸਤਾਨ ਨੇ ਮੋਬਿਲਾਈਜ਼ ਕੀਤਾ। ਪੰਡਤ ਜੀ ਇਵੇਂ ਨਹੀਂ ਹੋਇਆ, ਇੱਥੇ ਤਾਂ ਪਾਕਿਸਤਾਨ ਨੇ ਮੋਬਿਲਾਈਜ਼ ਕੀਤਾ ਹੈ ਤੇ ਜਿਹੜੇ ਭਾਰਤ ਭਰ ਦੇ ਸਿੱਖ ਕਸ਼ਮੀਰੀ ਬੱਚੀਆਂ ਨੂੰ ਉਹਨਾਂ ਦੀਆਂ ਯੂਨੀਵਰਸਿਟੀਆਂ ਚੋਂ ਘਰਾਂ ਤੋਂ ਸੇਫਲੀ ਕਸ਼ਮੀਰ ਪਹੁੰਚਾ ਕੇ ਆਏ ਬਾਈ 에ਅਰ ਲਿਜਾ ਕੇ ਜੀ ਉਹਨਾਂ ਨੂੰ ਕਿਹਨੇ ਪੁਲਿਸ ਕੀਤਾ? ਬਿਲਕੁਲ। ਔਰ ਕੱਲ ਡਾਕਟਰ ਚੀਮਾ ਨੇ ਕਿਹਾ, ਉਹਨਾਂ ਨੇ ਕਿਹਾ ਇਹ ਗੁਰੂ ਨਾਨਕ ਦੀ ਬਰਕਤ ਹੈ ਕਿ ਭਾਰਤ ਦੇ ਵਿੱਚ 200 ਮਿਲੀਅਨ ਮੁਸਲਮਾਨ ਨੇ, ਕੋਈ ਕਸ਼ਮੀਰੀਆਂ ਦੇ ਹੱਕ 'ਚ ਨਹੀਂ ਖਲੋਤਾ, ਜੀ ਕਿਸੇ ਨੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ। ਬਿਲਕੁਲ। ਲੇਕਿਨ ਸਿੱਖ ਅੱਗੇ ਆਏ ਨੇ ਕਿ ਵੀ ਉਹ ਕਸ਼ਮੀਰੀ ਬੱਚੀਆਂ ਨੂੰ ਉਹਨਾਂ ਦੇ ਘਰਾਂ ਤੱਕ ਛੱਡਣ ਗਏ ਨੇ ਔਰ ਸਾਰਾ ਉਹਨਾਂ ਨੇ ਆਪਣੇ ਜ਼ਿੰਮੇ ਲਿਆ। ਇਹ ਗੁਰੂ ਨਾਨਕ ਦੀ ਬਦੌਲਤ ਹੈ। ਜੇ ਗੁਰੂ ਨਾਨਕ ਨਾ ਖਲੋਤੇ ਹੁੰਦੇ ਸੱਚ ਦੇ ਲਈ ਤਾਂ ਇਹ ਕੌਮ ਨਾ ਹੁੰਦੀ ਫਿਰ ਜਿਹੜੀ ਸੱਚ ਤੇ ਖਲੋਣ ਵਾਲੀ ਹੈ। ਪਰ ਇਹ ਕਹਿ ਰਹੇ ਜੀ ਦੇਖੋ ਇਹ ਸਾਰੇ ਮੋਬਿਲਾਈਜ਼ ਕੀਤਾ ਹੈ। ਫਿਰ ਉਹ ਕਹਿ ਰਹੇ ਨੇ ਜੀ ਇੰਡੀਆ ਹੈਡ ਕਨਵੇਡ ਟੂ ਪਾਕਿਸਤਾਨ ਇਟਸ ਐਪਰੀਹੈਂਸ਼ਨਸ ਅਬਾਊਟ ਖਾਲਿਸਤਾਨੀ ਗਰੁੱਪਸ ਟ੍ਰਾਈਂਗ ਟੂ ਇਨਫਲੂਐਂਸ ਪਿਲਗ੍ਰਿਮਸ। ਕਿੰਨੀ ਕੁ ਦੇਰ ਸੂਰਜ ਚੜ੍ਹਨ ਤੋਂ ਲੈ ਕੇ 10 ਵਜੇ ਜਾਂਦੇ ਨੇ, 4 ਵਜੇ ਘੰਟੀ ਬਾਅਦ ਜਾਂਦੀ ਹੈ ਜੀ ਵਾਪਸ ਜਾਣ ਦਾ ਟਾਈਮ ਹੈ। ਕੈਮਰੇ ਲੱਗੇ ਹੋਏ ਨੇ, ਹਰ ਚੀਜ਼ ਉੱਥੇ ਜਿਹੜੀ ਹੈ ਉਹ ਨਾਲ ਦੀ ਨਾਲ ਆ ਰਹੀ ਹੈ। ਉਨਾ ਹੀ ਟਾਈਮ ਹੁੰਦਾ ਹੈ ਉਹ ਜਿਹੜਾ ਇੰਨਾ ਵੱਡਾ ਸਪੇਸ ਹੈ 104 ਏਕੜ ਦੇ ਵਿੱਚ ਫੈਲਿਆ ਹੋਇਆ, ਉਹ ਤਾਂ ਇੱਕ ਪਾਸਿਓਂ ਦੂਸਰੇ ਭੱਜਣ ਦਾ ਕੀ ਭੱਜ ਕੇ ਜਿਹੜੇ ਨੇ 2-3 ਘੰਟੇ ਲੰਘ ਜਾਂਦੇ ਨੇ। ਤੇ ਕਿਹੜਾ ਉੱਥੇ ਅੰਦਰ ਦੀਵਾਨ ਸਜਣ ਵਾਲੀ ਵੀ ਅਜੇ ਤੱਕ ਉਸ ਕਿਸਮ ਦਾ ਨਹੀਂ ਹੈ। ਕੌਣ ਕਿਹਨੂੰ ਜਿਹੜਾ ਉਹ ਮੋਟੀਵੇਟ ਕਰ ਰਿਹਾ ਹੈ। ਫਿਰ ਉਹਨੇ ਕਿਹਾ ਜੀ ਪਿੰਡਾਂ ਵਾਲਿਆਂ ਦੀ ਤੇ ਦੂਜਿਆਂ ਦੀ ਫੋਟੋ ਲਾਤੀ, ਉਹ ਤਾਂ ਉੱਥੇ ਵੀ ਲੱਗੀ ਹੋਈ ਹੈ, ਸਿੱਖ ਮਿਊਜ਼ੀਅਮ 'ਚ ਲੱਗੀ ਹੋਈ ਹੈ ਅੰਮ੍ਰਿਤਸਰ 'ਚ। ਪਹਿਲਾਂ ਉੱਥੋਂ ਲਵਾ ਲਓ। ਅਕਾਲ ਤਖਤ ਤੇ ਭੋਗ ਪੈਂਦਾ ਹਰ 6 ਜੂਨ ਨੂੰ। ਬਿਆਨ ਸਿੰਘ ਸਤਵੰਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਮਾਰੀ, ਉਹਨਾਂ ਦਾ ਭੋਗ ਪਿਆ 31 ਅਕਤੂਬਰ ਨੂੰ। ਉਹ ਜਾ ਕੇ ਰੋਕ ਲਓ ਅਕਾਲ ਤਖਤ ਤੇ, ਇੱਕ ਵਾਰੀ ਫਿਰ ਢਾਹ ਦਿਓ ਅਕਾਲ ਤਖਤ, ਕਿਉਂਕਿ ਉੱਥੇ ਭੋਗ ਪੈਂਦਾ। ਜਿੰਦੇ ਸੁੱਖੇ ਦਾ ਭੋਗ ਪਿਆ ਜਿਨ੍ਹਾਂ ਨੇ ਜਨਰਲ ਵੈਦਿਆ ਨੂੰ ਮਾਰਿਆ। ਹੁਣ ਪਾਕਿਸਤਾਨ ਨੇ ਜੇ ਉਹਨਾਂ ਦੀ ਜਿਹੜੀ ਹੈ ਨਗਰ ਕੀਰਤਨ ਦੀ ਫੋਟੋ 'ਚ ਇੱਕ ਫੋਟੋ ਲੱਗੀ ਹੋਈ ਹੈ ਪਿੰਡਾਂ ਵਾਲੇ ਸਾਡੇ ਸ਼ਹੀਦ ਨੇ, ਤੁਸੀਂ ਦੱਸੋਗੇ ਕਿ ਵੀ ਅਸੀਂ ਕਿਹਨੂੰ ਸ਼ਹੀਦ ਕਹਿਣਾ ਤੇ ਕਿਹਨੂੰ ਨਹੀਂ ਕਹਿਣਾ। ਸੋ ਜ਼ਾਹਰ ਤੌਰ ਤੇ ਇਹਨਾਂ ਦੀ ਇਹ ਫਰਸਟ੍ਰੇਸ਼ਨ, ਇਹਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕੀ ਕਰਨ। ਪਰ ਨਾਲ ਦੀ ਨਾਲ ਉਹਨੇ ਫਿਰ ਤੀਸਰਾ ਇਹ ਕਿਹਾ ਕਿ ਜੀ ਪਾਕਿਸਤਾਨ ਹੋਪਸ ਟੂ ਮਾਸਕ ਦਾ ਹੋਰੈਂਡਸ ਟ੍ਰੀਟਮੈਂਟ ਆਫ ਇਟਸ ਮਾਈਨੋਰਿਟੀਜ਼, ਕਿ ਇਹ ਜਿਹੜਾ ਪਾਕਿਸਤਾਨ ਅਕਲੀਤਾਂ ਨਾਲ ਕਰ ਰਿਹਾ ਇਹ ਸਿੱਖਾਂ ਨੂੰ ਖੁਸ਼ ਕਰਕੇ ਦੱਸ ਰਿਹਾ। ਪਰ ਨਾਲ ਦੀ ਨਾਲ ਉਹਨੇ ਕੰਡੀਸ਼ਨ ਰੱਖ ਦਿੱਤੀ ਕਿ ਵੀ ਜੇ ਸੱਚਮੁੱਚ ਹੀ ਪਾਕਿਸਤਾਨ ਇੰਨਾ ਹੀ ਹੈ ਤਾਂ ਫਿਰ ਸ਼ਾਰਦਾ ਪੀਠ ਜਿਹੜੀ ਨੀਲਮ ਵੈਲੀ 'ਚ ਹੈ ਪਾਕਿਸਤਾਨੀ ਆਕੂਪਾਈਡ ਕਸ਼ਮੀਰ, ਇਹਨਾਂ ਨੇ ਕਿਹਾ ਮਤਲਬ ਆਜ਼ਾਦ ਕਸ਼ਮੀਰ, ਉਹਨੂੰ ਵੀ ਖੋਲੋ। ਤਾਂ ਇਮਰਾਨ ਖਾਨ ਪਹਿਲਾਂ ਹੀ ਕਹਿ ਰਹੇ ਆ ਜਾਓ ਤੁਸੀਂ, ਅਸੀਂ ਨੀਲਮ ਵੈਲੀ ਵੀ ਖੋਲਣ ਲਈ ਤਿਆਰ ਹਾਂ ਤੁਹਾਡੇ ਲਈ। ਫਿਰ ਫਾਈਨਲੀ ਇਟ ਬ੍ਰੌਟ ਆਊਟ ਦਾ ਡਿਫਰੈਂਸਿਸ ਬਿਟਵੀਨ ਸਿਵਲ ਐਂਡ ਮਿਲਟਰੀ ਲੀਡਰਸ਼ਿਪ ਇਨ ਪਾਕਿਸਤਾਨ। ਉਹਨਾਂ ਨੇ ਕਿਹਾ ਜੀ ਦੇਖੋ ਇਮਰਾਨ ਖਾਨ ਨੇ ਟਵੀਟ ਕੀਤਾ ਸੀ ਕਿ ਪਾਸਪੋਰਟ ਕੋਈ ਜ਼ਰੂਰੀ ਕੰਡੀਸ਼ਨ ਨਹੀਂ ਹੈ, ਪਰ ਉਹਨਾਂ ਦੇ ਜਨਰਲ ਨੇ ਕਿਹਾ ਜਿਹੜੇ ਸਪੋਕਸਪਰਸਨ ਹੈ ਮਿਲਟਰੀ ਦਾ, ਨਹੀਂ ਚਾਹੀਦਾ ਹੈ। ਇਹਦਾ ਮਤਲਬ ਹੈ ਕਿ ਸਿਵਲ ਔਰ ਮਿਲਟਰੀ ਦੇ ਵਿੱਚ ਵੀ ਕਨਫਰੰਟੇਸ਼ਨ ਹੈ। ਇਹੀ ਕਾਰਨ ਹੈ ਕਿ 9 ਨਵੰਬਰ ਨੂੰ ਜਨਰਲ ਬਾਜਵਾ ਨਹੀਂ ਆਏ ਇਨੋਗ੍ਰੇਸ਼ਨ ਵੇਲੇ, ਕਿਉਂਕਿ ਆਰਮੀ ਨਾਰਾਜ਼ ਹੈ। ਜੇ ਜਨਰਲ ਬਾਜਵਾ ਆਏ ਸੀ ਤੇ ਤੁਹਾਡੀ ਪ੍ਰੋਬਲਮ ਇਹ ਬਣ ਗਈ ਕਿ ਜੀ ਇਹ ਜਨਰਲ ਬਾਜਵਾ ਨੇ ਕਿਉਂ ਕਿਹਾ ਕਿ ਉਹ ਖੋਲਣਗੇ, ਦਾ ਮਤਲਬ ਵੀ ਸਿਵਲੀਅਨ ਐਡਮਿਨਿਸਟ੍ਰੇਸ਼ਨ ਨਹੀਂ ਹੈ। ਹੁਣ ਜੇ ਇਮਰਾਨ ਖਾਨ ਹੋਰਾਂ ਨੇ ਜਿਹੜਾ ਇਹ ਕਿਹਾ ਜੀ ਨਹੀਂ ਹੈ ਆ ਜਾਓ ਬਿਨਾਂ ਪਾਸਪੋਰਟ ਤੋਂ, ਤੁਹਾਡੀ ਮਿਨਿਸਟਰੀ ਨੇ ਨਾਲ ਦੀ ਨਾਲ ਕਿਹਾ ਜੀ ਨਹੀਂ ਇਹ ਬਾਈਲੇਟਰਲ ਐਗਰੀਮੈਂਟ ਹੈ ਦੋ ਮੁਲਕਾਂ ਦੇ ਵਿੱਚ, ਉਹਦੇ 'ਚ ਐਗਰੀ ਹੋਇਆ ਕਿ ਪਾਸਪੋਰਟ ਜ਼ਰੂਰੀ ਹੈ ਔਰ ਇਸ ਲਈ ਇਹ ਰਹੇਗਾ। ਪਰ ਜੇ ਤੁਸੀਂ ਝੂਠ ਹੀ ਬੋਲਣਾ ਤੇ ਫਿਰ ਕੋਈ ਇਹਨਾਂ ਦੀ ਤਾਂ ਆਪਣੀ ਝੂਠ ਦੀ ਦੇਵੀ ਹੈ ਨਾ, ਇਹ ਇਹਨਾਂ ਦੀਆਂ ਉਸੇ ਦਾ ਹੀ ਇਹ ਸਹਾਰਾ ਲੈਂਦੇ ਨੇ। ਫਿਰ ਉਹਨੇ ਅਖੀਰ 'ਚ ਜਿਵੇਂ ਉਹਨਾਂ ਦਾ ਹੁੰਦਾ ਪੋਚਾ ਪਾਚੀ ਕਿ ਜੀ ਬੜੀ ਐਗਨੀ ਹੋਈ 47 ਦੇ ਦੌਰ ਦੀ, ਅੰਮ੍ਰਿਤਾ ਪ੍ਰੀਤਮ ਨੇ ਲਿਖਿਆ ਵਾਰਿਸ ਸ਼ਾਹ ਨੂੰ
ਐਡਰੈਸ ਕੀਤਾ ਕਿ ਜਿਹੜਾ ਦੋ ਪੰਜਾਬਾਂ 'ਚ ਆਪਸੀ ਸਬੰਧ ਬਣ ਸਕਦਾ ਹੈ, ਜੇ ਤਾਂ ਹੀ ਬਣੇਗਾ ਜੇ ਦੋ ਮੁਲਕਾਂ 'ਚ ਬਣੇ। ਔਰ ਇਹ ਸਾਰੇ ਚ ਉਹਨਾਂ ਨੇ ਕਿਹਾ ਕਿ ਜੀ ਹੋ ਸਕਦਾ ਹੈ ਇਹ ਕੋਰੀਡੋਰ ਵਰਕ ਕਰੇ, ਹੋ ਸਕਦਾ ਹੈ ਨਾ ਕਰੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹਦੇ ਬਾਵਜੂਦ ਕਿ ਇਹਨਾਂ ਦੀਆਂ ਸ਼ਰਤਾਂ ਦੇ ਤਹਿਤ ਅੱਛਾ ਕਰਤਾਰਪੁਰ ਕੋਰੀਡੋਰ ਖੁੱਲ ਗਿਆ ਹੈ, ਲੇਕਿਨ ਇਹ ਨਹੀਂ ਚਾਹੁੰਦੇ, ਕੋਈ ਬਹਾਨਾ ਬਣਾ ਕੇ ਬਿਲਕੁਲ ਵੀ ਬੰਦ ਕਰ ਸਕਦੇ ਨੇ। ਪਰ ਜਿਸ ਤਰੀਕੇ ਨਾਲ ਇਹ ਟ੍ਰਿਕਲਿੰਗ ਡਾਊਨ ਕਰ ਰਹੇ ਨੇ, ਜੇ 200-300 400 ਬੰਦਾ ਹੀ ਉੱਥੇ ਆਣਾ ਹੈ, ਉਹਨਾਂ ਨੇ 100 ਟਰਮੀਨਲ ਲਾਏ ਹੋਏ ਨੇ, ਆਪਣਾ ਜਿਹੜਾ ਉਹ ਕਿੰਨੀ ਉਹਨਾਂ ਦੀ ਇਨਵੈਸਟਮੈਂਟ, ਉਹ ਸਾਰੇ ਈਵਨ ਜਿਹੜੇ ਉੱਥੇ ਦੀ ਸਿਕਿਉਰਿਟੀ ਜਾਂ ਟੇਕ ਕੇਅਰ ਦੀ ਹੈ। ਫਿਰ ਇੱਕ ਸਟੇਜ ਆਏਗੀ ਕਿ ਬਈ ਉਹੀ ਕਹਿਣਗੇ ਜੀ ਠੀਕ ਹੈ, ਫਿਰ ਇੰਨਾ ਕੀ ਅਸੀਂ ਰੱਖ ਦਿੰਦੇ। ਜਿਵੇਂ ਇਹਨਾਂ ਨੇ ਅੰਮ੍ਰਿਤਸਰ ਔਰ ਨਨਕਾਣਾ ਸਾਹਿਬ ਜਿਹੜੀ ਲਾਹੌਰ ਅੰਮ੍ਰਿਤਸਰ ਬੱਸ ਸਰਵਿਸ, ਨਨਕਾਣਾ ਸਾਹਿਬ ਅੰਮ੍ਰਿਤਸਰ ਬੱਸ ਸਰਵਿਸ ਨੂੰ ਫਰਸਟ੍ਰੇਟ ਕੀਤਾ ਇਹਨਾਂ ਨੇ। ਉਹ ਮਨਮੋਹਨ ਸਿੰਘ ਦੇ ਵੇਲੇ ਸ਼ੁਰੂ ਹੋਈਆਂ ਸੀ। ਇਹਨਾਂ ਨੇ ਟਿਕਟ ਇੰਨੀ ਕੁ ਰੱਖ ਦਿੱਤੀ 4 ਗੁਣਾ ਆਮ ਨਾਲੋਂ। ਫਿਰ ਕਿਹਾ ਜੀ ਵੀਜ਼ਾ ਉਦਾਂ ਹੀ ਜਾ ਕੇ ਲਵਾਉਣਾ ਪਏਗਾ, ਕਿਉਂਕਿ ਅੰਮ੍ਰਿਤਸਰ ਵਾਹਗਾ ਦੇ ਉੱਤੇ ਕੋਈ ਵੀ ਇਮੀਗ੍ਰੇਸ਼ਨ ਸੈਂਟਰ ਕਾਇਮ ਕਰਨ ਨੂੰ ਤਿਆਰ ਨਹੀਂ ਨੇ, ਅੱਜ ਤੱਕ ਵੀ ਨਹੀਂ ਹੈ ਕਿ ਭਾਈ ਤੁਸੀਂ ਆਣਾ ਹੈ ਵੀਜ਼ਾ ਲਵਾਓ ਜਾਓ। ਸੋ ਬਹੁਤਿਆਂ ਨੂੰ ਲੱਗਾ ਕਿ ਵੀ ਇਹਦੇ ਕੋਲੋਂ ਤਾਂ ਫਿਰ ਜਥੇ ਨਾਲ ਚਲਾ ਜਾਵਾਂਗੇ ਜਿਹੜੀ ਗੱਡੀ 'ਚ ਜਾਂਦਾ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹਨਾਂ ਨੇ ਜਿਹੜੀ ਚੀਜ਼ ਨੂੰ ਇਹ ਰੋਕ ਨਹੀਂ ਸਕੇ ਹੈ। ਇੱਕ ਪਾਸੇ ਅਜੇ ਵੀ ਲਗਾਤਾਰਤਾ ਨਾਲ ਇਹ ਸਿੱਖਾਂ ਔਰ ਪਾਕਿਸਤਾਨੀਆਂ ਨੂੰ ਜੋੜ ਕੇ ਆਤੰਕਵਾਦ, ਦਹਿਸ਼ਤਗਰਦੀ ਦੇ ਨਾਲ, ਔਰ ਜੋ ਇਹਨਾਂ ਦੇ ਫਰਾਡ ਜਿਸ ਲੈਵਲ ਤੇ ਪਾਕਿਸਤਾਨ ਦੇ ਖਿਲਾਫ ਨੈਗੇਟਿਵਿਟੀ ਦੇ ਸਾਹਮਣੇ ਆਏ, ਅਸੀਂ ਫਰਾਈਡੇ ਦੇ ਸ਼ੋਅ 'ਚ ਡਿਸਕਸ ਕੀਤਾ ਸੀ ਕਿ ਕਿਵੇਂ ਬ੍ਰਸਲਸ ਬੇਸਡ NGO ਨੇ ਜਿਹੜਾ ਇਹਨਾਂ ਨੂੰ ਅਨਮਾਸਕ ਕੀਤਾ ਕਿ ਇਹਨਾਂ ਦੇ 265 ਜਿਹੜੇ ਨੇ ਵੈਬਸਾਈਟ, ਵੈਬ ਪੋਰਟਲਸ 65 ਦੇਸ਼ਾਂ ਦੇ ਵਿੱਚ, ਉਹਦੇ 'ਚ ਕੋਈ ਪੁਰਤਗਾਲ ਨਿਊਜ਼ ਹੈ, ਕੋਈ ਡਬਲਿਨ ਨਿਊਜ਼ ਹੈ ਆਇਰਲੈਂਡ ਦੀ, ਕੋਈ ਇਧਰ ਹੈ ਨਿਊਯਾਰਕ ਡੇਲੀ ਬਣਾਈ ਹੋਈ ਹੈ। 65 ਦੇਸ਼ਾਂ ਦੇ ਵਿੱਚ ਇਹਨਾਂ ਦੇ 265 ਇਸ ਕਿਸਮ ਦੇ ਜਿਹੜੇ ਵੈਬ ਪੋਰਟਲ ਨੇ ਉਹ ਪਾਕਿਸਤਾਨ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ, ਮਿਸ ਇਨਫੋਰਮੇਸ਼ਨ ਕੈਂਪੇਨ ਕਰ ਰਹੇ ਨੇ। ਸੋ ਹੁਣ ਇਹ ਜਿਹੜਾ ਇਹਨਾਂ ਦਾ ਉਹ ਐਕਸਪੋਜ਼ ਹੋਇਆ, ਉਦੋਂ ਦੀ ਥੋੜੀ ਜਿਹੀ ਇਹਨਾਂ ਦੀ ਮਾਂ ਮਰੀ ਹੋਈ ਹੈ, ਲੇਕਿਨ ਮਾਂ ਨੂੰ ਕਿਸੇ ਹੋਰ ਨੂੰ ਮਾਂ ਕਹਿ ਦੇਣਗੇ। ਕਿੰਨੀਆਂ ਬਣਾਈਆਂ ਹੋਈਆਂ, ਕੋਈ ਦੁਰਗਾ ਮਾਤਾ, ਕੋਈ ਵੈਸ਼ਨੋ ਮਾਤਾ, ਕੋਈ ਹੋਰ ਝੂਠ ਮਾਤਾ, ਉਹ ਖੜੀ ਕਰ ਦੇਣਗੇ। ਜੀ ਡਾਕਟਰ ਸਾਹਿਬ, ਇਸ ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈਲੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।